ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 3 ਨਵੰਬਰ 2018 17 ਮੱਘਰ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ-ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਇਹ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਕਿ ਕਰਤਾਰਪੁਰ ਕੋਰੀਡੋਰ ਦਾ ਜੋ ਮੁੱਦਾ ਹੈ ਉਹ ਸਾਰੇ ਪਾਸੇ ਹੀ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ, ਅੱਜ ਫਿਰ ਆਪਾਂ ਇਸ ਤੇ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਰਾ ਹੀ ਹਫਤਾ ਸਾਡੇ ਲਈ ਬੜਾ ਸੁਖਾਵਾਂ ਰਿਹਾ ਇਸ ਕੌਮ ਦੇ ਲਈ ਜੀ। ਇੱਕ ਪਾਸੇ ਜਿੱਥੇ ਲਗਭਗ 71 ਵਰੇ ਦੀ ਅਰਦਾਸ ਅਕਾਲ ਪੁਰਖ ਨੇ ਸੁਣੀ, ਬਿਲਕੁਲ, ਔਰ ਭਾਰਤ ਦੀ ਹਕੂਮਤ ਜਿਹਨੇ 71 ਸਾਲ ਸਿੱਖਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਦਿਲੀ ਡੈਲੀ ਕੀਤਾ, ਵਿਸਾਖਾਤ ਕੀਤਾ, ਇਸ ਮੁੱਦੇ ਨੂੰ ਕਿਲ ਕਰਨ ਦੀ ਕੋਸ਼ਿਸ਼ ਕੀਤੀ ਜੀ, ਲੇਕਿਨ ਇਹਦੇ ਬਾਵਜੂਦ ਜਦੋਂ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਕੁਝ ਹੋਣਾ ਹੁੰਦਾ ਹੈ ਬਿਲਕੁਲ, ਤੇ ਫਿਰ ਕੋਈ ਨਾ ਕੋਈ ਉਸ ਦਾ ਮਾਧਿਅਮ ਬਣ ਜਾਂਦਾ ਹੈ। ਔਰ ਜਿਵੇਂ रवीश कुमार ने कहा सी कि राजनीति कुछ और करती है, नियति कुछ और करती है। सो नियति डेस्टिनी है, निरंकार है, रब है जी। सो ਜ਼ਾਹਰ है भी इस ਲਾਂਘੇ ਨਾਲ ਸੰਬੰਧਿਤ ਕਾਫੀ ਗੱਲਬਾਤ ਅਸੀਂ ਪਿਛਲੇ ਸਾਰੇ ਪ੍ਰੋਗਰਾਮਾਂ 'ਚ ਕੀਤੀ ਹੈ ਔਰ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਬਹੁਤ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ ਸਾਡੇ ਇਹਨਾਂ ਸੱਚੋ ਸੱਚ ਦੇ ਅੱਡ-ਅੱਡ ਜਿਹੜੇ ਐਪੀਸੋਡਸ ਨੇ, ਸੈਗਮੈਂਟਸ ਨੇ, ਉਹਦੇ ਨਾਲ ਜੁੜੇ ਜੀ। ਔਰ ਕਿਉਂਕਿ ਸਾਡੀ ਇਹ ਕੋਸ਼ਿਸ਼ ਸੀ ਕਿ ਨਾਲ ਦੀ ਨਾਲ ਜਿਹੜੇ ਫੇਸਬੁੱਕ ਤੇ ਨਹੀਂ ਵੀ ਹੁੰਦੇ ਉਹ YouTube ਤੇ ਦੇਖ ਸਕਣ, ਤੇ ਅਸੀਂ ਇਹ ਦੇਖਿਆ ਕਿ ਵੀ ਕਈ ਵਾਰ YouTube ਦੇ ਉੱਤੇ ਵਿਦਿਨ 24 ਆਵਰਸ ਹੀ 20,000 ਤੋਂ ਜ਼ਿਆਦਾ ਜਿਹੜੇ ਨੇ ਵਿਊਜ਼ ਆਉਂਦੇ ਉਸ ਦੇ ਵਿਊਅਰ, ਔਰ ਉਹਨਾਂ 'ਚ ਬਹੁਤ ਵੱਡੀ ਗਿਣਤੀ 'ਚ ਪਾਕਿਸਤਾਨੀ ਭਰਾ ਭੈਣਾਂ, ਔਰ ਉਹਨਾਂ 'ਚ ਵੀ ਜਿਵੇਂ ਉਹਨਾਂ ਦੇ ਵਿੱਚ ਚਾਅ ਤੇ ਉਤਸ਼ਾਹ ਹੈ ਕਿ ਜਿਵੇਂ ਅਸੀਂ ਤਾਂ ਸ਼ੁਕਰਗੁਜ਼ਾਰੀ ਚਾਹੇ ਕਿ ਭਾਈ ਪਾਕਿਸਤਾਨ ਨੇ ਸਾਡੇ ਤੇ ਇੱਕ ਅਹਿਸਾਨ ਵੀ ਕੀਤਾ ਜੀ, ਔਰ ਇਮਰਾਨ ਖਾਨ ਨਿੱਜੀ ਤੌਰ ਤੇ ਜਿਹੜਾ ਸਿੱਖਾਂ ਦੇ ਵਿੱਚ ਮਕਬੂਲ ਵੀ ਹੋਏ। ਹਾਲਾਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਫਾਈਨਲ ਜਿਹੜਾ ਫੈਸਲਾ ਲੈਣ ਦੀ ਦਲੇਰੀ ਕਿਸੇ ਕੋਲ ਹੁੰਦੀ ਹੈ, ਉਸ ਦੇ ਪਿੱਛੇ ਪ੍ਰੋਗਰਾਮ ਤਾਂ ਜਿਹੜਾ ਜਾਂ ਤਿਆਰੀ ਤਾਂ ਕਈ ਵਰ੍ਹਿਆਂ ਦੀ ਹੁੰਦੀ ਹੈ, ਔਰ ਇਹ ਕ੍ਰੈਡਿਟ ਪਾਕਿਸਤਾਨ ਨੂੰ ਜਾਂਦਾ ਹੈ ਕਿ 1998 ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਹੀ ਕਰਤਾਰਪੁਰ ਲਾਂਘੇ ਦੀ ਮੰਗ ਬਾਰੇ ਉਹਨਾਂ ਦਾ ਬੜਾ ਹਮਦਰਦੀ ਭਰਿਆ ਰਵੱਈਆ ਸੀ। ਔਰ ਅਸੀਂ ਸਮਝਦੇ ਹਾਂ ਵੀ ਇਹ ਸਿਰਫ 3 ਮਹੀਨੇ 'ਚ ਇਮਰਾਨ ਖਾਨ ਹੋਰਾਂ ਦੇ ਆਉਣ ਨਾਲ ਨਹੀਂ ਹੋ ਗਿਆ ਕਿ ਵੀ ਉਹ ਤਿਆਰੀ ਜਿਹੜੀ ਆ ਉਹਨਾਂ ਨੇ ਹੁਣ ਕੀਤੀ। ਆਲਰੇਡੀ ਸਾਰਾ ਜਿਹੜੀ ਉਹਦਾ ਬਲੂ ਪ੍ਰਿੰਟ ਸੀ ਉਹ ਤਿਆਰ ਸੀ, ਉਹਦੇ ਸਾਰੇ ਆਸਪੈਕਟ ਉਹਨਾਂ ਨੇ ਸਿਕਿਉਰਿਟੀ ਆਸਪੈਕਟ ਵੀ ਦੇਖਿਆ ਹੋਏਗਾ, ਸਿੱਖਾਂ ਦਾ ਰਿਲੀਜੀਅਸ ਆਸਪੈਕਟ ਵੀ ਔਰ ਕਾਰੋਬਾਰੀ ਆਸਪੈਕਟ ਵੀ, ਰਿਲੀਜੀਅਸ ਟੂਰਿਜ਼ਮ ਦੇ ਥੱਲੇ ਔਰ ਬਹੁਤ ਸਾਰਾ। ਲੇਕਿਨ ਜਿਵੇਂ ਪਿਛਲੀਆਂ ਹਕੂਮਤਾਂ ਦੇ ਵੇਲੇ ਵੀ ਜਾਂ ਦੂਜੇ ਉਹ ਇਸ ਗੱਲ ਦੀ ਹੀ ਆਸ ਦੇ ਵਿੱਚ ਸਨ, ਕਿਉਂਕਿ ਜ਼ਾਹਰ ਹੈ ਕਿ ਵੱਡੀ ਗਿਣਤੀ ਚੋਂ ਭਾਰਤ ਚੋਂ ਹੀ ਸਿੱਖਾਂ ਨੇ ਇੱਧਰ ਨੂੰ ਆਉਣਾ ਕਿ ਭਾਰਤ ਜਿਹੜਾ ਉਹ ਇਸ ਦੇ ਉੱਤੇ ਇਨੀਸ਼ੀਏਟਿਵ ਲਏ। ਔਰ ਮੈਂ ਇਹਦੇ ਜਦੋਂ ਵੇਰਵੇ ਦੇਖ ਰਿਹਾ ਸੀ ਕਿ ਜਦੋਂ ਈਵਨ 2002 ਦੇ ਵਿੱਚ ਇੱਕ ਸਿੱਖ ਡੈਲੀਗੇਸ਼ਨ ਇੰਗਲੈਂਡ ਤੋਂ ਮੁਸ਼ਰਫ ਨੂੰ ਮਿਲੇ ਜਿਹੜੇ ਉਦੋਂ ਪ੍ਰੈਜ਼ੀਡੈਂਟ ਸੀ, ਔਰ ਉਹਨਾਂ ਨੇ ਕਿਹਾ ਇਹ ਕਰਤਾਰਪੁਰ ਲਾਂਘੇ ਦੀ ਗੱਲ ਜਿਹੜੀ ਆਲਰੇਡੀ ਚੱਲ ਰਹੀ ਸੀ 2001 ਤੋਂ ਸਰ ਕੁਲਦੀਪ ਸਿੰਘ ਵਡਾਲਾ ਨੇ ਅਰਦਾਸਾਂ ਵੀ ਲਗਾਤਾਰ ਹਰ ਮਹੀਨੇ ਉੱਥੇ ਜਾ ਕੇ ਸ਼ੁਰੂ ਕਰ ਦਿੱਤੀਆਂ ਸੀ ਤੇ ਉਦੋਂ ਵੀ ਪ੍ਰੈਜ਼ੀਡੈਂਟ ਮੁਸ਼ਰਫ ਨੇ ਕਿਹਾ ਸੀ ਜੀ ਅਸੀਂ ਤਾਂ ਤਿਆਰ ਹੈ, ਜਦੋਂ ਮਰਜ਼ੀ ਅਸੀਂ ਜਿਹੜਾ ਇਸ ਦੇ ਲਈ ਬਿਲਕੁਲ ਕੋਆਪਰੇਟ ਕਰਾਂਗੇ, ਪਰ ਇਹ ਪ੍ਰਪੋਜ਼ਲ ਸਾਡੇ ਵੱਲੋਂ ਨਹੀਂ, ਪ੍ਰਪੋਜ਼ਲ ਭਾਰਤ ਸਰਕਾਰ ਵੱਲੋਂ ਆਣੀ ਚਾਹੀਦੀ। ਤੇ ਇਹ ਗੱਲ ਵੀ ਮੈਨੂੰ ਸਮਝ ਆਈ ਕਿ ਵੀ ਜ਼ਾਹਰ ਹੈ ਕਿ ਵੀ ਯਾਤਰੂ ਤਾਂ ਉਧਰੋਂ ਇੱਧਰ ਨੂੰ ਆਉਣੇ ਨੇ। ਹਾਲਾਂਕਿ
ਜ਼ਿਆਦਾ ਸਿਕਿਉਰਿਟੀ ਕੰਸਰਨ ਪਾਕਿਸਤਾਨ ਦਾ ਹੋਣਾ ਚਾਹੀਦਾ ਹੈ, ਕਿਉਂਕਿ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਹੈ ਜਿਓਗ੍ਰਾਫਿਕਲੀ। ਬਿਲਕੁਲ। ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਦਾ ਹਾਂ ਪੱਖੀ ਰਵੱਈਆ ਰਿਹਾ, ਔਰ ਇਸ ਵਾਰ ਇਹਦੇ ਬਾਵਜੂਦ ਕਿ ਭਾਰਤ ਦੀ ਕੈਬਨਿਟ ਨੇ ਆਲਮੋਸਟ ਆਪਣੀ 20 ਨਵੰਬਰ ਦੀ ਮੀਟਿੰਗ ਦੇ ਵਿੱਚ ਹੀ ਡਿਨਾਈ ਕਰ ਦਿੱਤਾ ਸੀ ਔਰ ਕਿਹਾ ਸੀ ਜੀ ਅਸੀਂ ਸਾਇੰਸ ਟੈਕਨੋਲੋਜੀ ਮਿਨਿਸਟਰੀ ਨੂੰ ਕਿਹਾ ਕਿ ਹਾਈ ਪਾਵਰ ਟੈਲੀਸਕੋਪ ਲਾ ਦਿਓ, ਲੇਕਿਨ ਪਾਕਿਸਤਾਨ ਨੇ ਐਲਾਨ ਕਰ ਦਿੱਤਾ ਕਿ ਇਮਰਾਨ ਖਾਨ ਜਿਹੜੇ ਨੇ ਉਹ 28 ਨਵੰਬਰ ਨੂੰ ਉਸ ਦਾ ਸੰਗੇ ਬੁਨਿਆਦ ਰੱਖਣਗੇ। ਔਰ ਅਸੀਂ ਇਹਦਾ ਆਲਰੇਡੀ ਵੇਰਵਾ ਡਿਸਕਸ ਕੀਤਾ ਹੈ ਕਿ ਇਸ ਡਿਵੈਲਪਮੈਂਟ ਨੇ ਭਾਰਤ ਨੂੰ ਫੋਰਸ ਕੀਤਾ ਹੈ ਕਿ ਵੀ ਉਹ ਆਪਣਾ ਫੈਸਲਾ ਬਦਲੇ, ਕਿਉਂਕਿ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਪਾਜ ਮਲੰਮਾ ਲੈ ਜਾਏਗਾ, ਕਿ ਉਹਨਾਂ ਦਾ ਸਾਰਾ ਪਾਜ ਮਲੰਮਾ ਲੱਥ ਜਾਣਾ ਕਿ ਵੀ ਪਾਕਿਸਤਾਨ ਨੇ ਤਾਂ ਬਣਾ ਦਿੱਤਾ ਹੈ ਔਰ ਉਹਨਾਂ ਨੇ ਅਲਾਉ ਕੀਤਾ, ਤੁਹਾਨੂੰ ਕੀ ਤਕਲੀਫ ਹੈ। ਸੋ ਉਹ ਆਲਰੇਡੀ ਡਾਇਸਪੋਰਾ ਸਿੱਖਾਂ ਦੀ ਜਿਹੜੀ ਲੌਬੀ ਖਾਲਿਸਤਾਨ ਦੇ ਮੁੱਦੇ ਤੇ ਜਾਂ ਭਾਰਤੀ ਡਿਪਲੋਮੈਟਾਂ ਔਰ ਐਮਬੈਸਡਰਸ ਹਾਈ ਕਮਿਸ਼ਨਸ ਦੀ ਜਿਹੜੀ ਗੁਰਦੁਆਰਿਆਂ 'ਚ ਦਾਖਲੇ ਤੇ ਪਾਬੰਦੀ ਹੈ ਔਰ ਜਿਹੜਾ ਸਟਰੈਂਥਨ ਹੋ ਰਿਹਾ ਬਾਹਰ ਡਾਇਸਪੋਰਾ, ਉਹ ਤਾਂ ਉਸ ਤੋਂ ਪਹਿਲਾਂ ਹੀ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹਨੂੰ ਹੈਂਡਲ ਕਿਵੇਂ ਕਰੀਏ। ਸੋ ਉਹਨਾਂ ਨੂੰ ਸੀ ਵੀ ਇਹ ਤਾਂ ਫਿਰ ਕਰਤਾਰਪੁਰ ਲਾਂਘੇ ਦਾ ਇੱਕ ਹੋਰ ਮੁੱਦਾ ਇਹਨਾਂ ਦੇ ਹੱਥ ਆਏਗਾ। ਸੋ ਜ਼ਾਹਰ ਹੈ ਕਿ ਉਹਨਾਂ ਨੇ ਜਿਹੜਾ 24 ਨਵੰਬਰ ਨੂੰ ਇਸ ਨੂੰ 2 ਦਿਨ ਪਹਿਲਾਂ 26 ਨਵੰਬਰ ਨੂੰ ਕਰਨ ਦਾ ਕੀਤਾ ਔਰ ਇਸ ਦੇ ਉੱਤੇ ਅਸੀਂ ਡਿਫਰੈਂਟ ਐਸਪੈਕਟ ਡਿਸਕਸ ਕੀਤੇ ਨੇ। ਸੋ ਗੱਲ ਅਸੀਂ ਜਦੋਂ ਕਿਸੇ ਦੇ ਮੀਡੀਆ ਬਣਨ ਦੀ ਕਰਦੇ ਹਾਂ ਜਾਂ ਕਈ ਵਾਰ ਜਿਸ ਨੂੰ ਕ੍ਰੈਡਿਟ ਦੁਨਿਆਵੀ ਲਫ਼ਜ਼ਾਂ ਦੇ ਵਿੱਚ ਲਫ਼ਜ਼ ਕਿਹਾ ਜਾਂਦਾ, ਪਰ ਮੈਂ ਸਮਝਦਾ ਵੀ ਜਿਹਨੂੰ ਕਈ ਵਾਰ ਇਹ ਅਕਾਲ ਪੁਰਖ ਦੇ ਹੱਥ ਹੁੰਦਾ ਹੈ ਕਿ ਕਰਤੇ ਹੱਥ ਵਡਿਆਈ ਹੈ ਜਿਸ ਭਾਵੇਂ ਤਿਸ ਦੇ। ਔਰ ਇਸ ਵੇਲੇ ਜ਼ਾਹਰਾ ਤੌਰ ਦੇ ਉੱਤੇ ਇਮਰਾਨ ਖਾਨ ਉਹਨਾਂ ਦੀ ਬੋਲਡ ਲੀਡਰਸ਼ਿਪ ਔਰ ਜੇ ਉਹਨਾਂ ਦੀ ਜਦੋਂ ਕਿ ਪਾਕਿਸਤਾਨੀ ਮੀਡੀਆ ਔਰ ਸਾਰੇ ਪਾਸੇ ਜਿਹੜੇ ਮਾਹਿਰ ਨੇ ਉਹ ਉਹਨਾਂ ਦੇ 100 ਡੇਜ਼ ਇਨ ਆਫਿਸ, ਉਹਨਾਂ ਦੇ ਕਾਰਜਕਾਲ ਦੇ 100 ਦਿਨ ਇਸ ਨੂੰ ਉਹ ਜਿਹੜਾ ਐਨਾਲਾਈਜ਼ ਕਰ ਰਹੇ ਨੇ। ਤੋ ਮੈਂ ਸੋਚ ਰਿਹਾ ਸੀ, ਮੈਂ ਕਿਹਾ ਕਰਤਾਰਪੁਰ ਲਾਂਘਾ ਆਲਮੋਸਟ 100 ਦਿਨ ਹੋਏ ਹੀ ਨੇ, ਇਹ ਜਿਵੇਂ ਅਮਰੀਕਨ ਕਹਿੰਦੇ ਨੇ ਵੀ ਟੌਪਿੰਗ ਔਨ ਦਾ ਪੀਜ਼ਾ, ਜਾਂ ਟੌਪਿੰਗ ਔਨ ਐਨੀਥਿੰਗ ਹੁੰਦੀ, ਆਈਸਕ੍ਰੀਮ ਤਾਂ ਵੀ ਹੁੰਦੀ ਹੈ। ਸੋ ਇਹ ਜਿਹੜੀ ਹੈ ਉਹਨਾਂ ਦੇ ਜਿਹੜੇ 100 ਦਿਨਾਂ ਦੀ ਅਦਰਵਾਈਜ਼ ਕਾਰਗੁਜ਼ਾਰੀ ਹੈ ਜਿਹਦੇ ਚ ਭਾਵੇਂ ਕਿਤੇ ਕੋਈ ਕਮਜ਼ੋਰੀ ਵੀ ਹੋਏਗੀ, ਲੇਕਿਨ ਇਹ ਜਿਹੜਾ ਡਿਪਲੋਮੈਟਿਕਲੀ ਉਹਨਾਂ ਨੇ ਇੰਨੀ ਇੱਕ ਜਿੱਥੇ ਸਿੱਖ ਕੌਮ ਦੀ ਖੁਸ਼ੀ ਲਈ ਹੈ, ਉੱਥੇ ਉਹਨਾਂ ਨੇ ਸਾਊਥ ਏਸ਼ੀਅਨ ਪੋਲਿਟਿਕਸ ਦੇ ਵਿੱਚ ਵੀ ਨਰੋਈਆਂ ਜਿਹੜੀਆਂ ਵੈਲਿਊਜ਼ ਨੇ ਉਹ ਐਸਟੈਬਲਿਸ਼ ਕੀਤੀਆਂ ਕਿ ਗੱਲਬਾਤ ਉਹ ਹਰ ਗੱਲ ਦੇ ਉੱਤੇ ਕਹਿੰਦੇ ਨੇ ਕਿ ਭਾਈ ਅਲਟੀਮੇਟਲੀ ਬੰਦਾ ਚੰਦਰਮਾ ਤੇ ਪਹੁੰਚ ਗਿਆ ਤੇ ਅਸੀਂ ਕੀ ਆਪਣੇ ਮਸਲੇ ਗੱਲਬਾਤ ਰਾਹੀਂ ਹੱਲ ਨਹੀਂ ਕਰ ਸਕਦੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਉਹਨਾਂ ਨੇ ਕਿਹਾ ਜੀ ਕਿ ਵੀ ਇਹ ਇਸ਼ੂ ਇੱਕੋ ਹੀ ਹੈ, ਤੁਸੀਂ ਕਸ਼ਮੀਰ ਦੇ ਉੱਤੇ ਗੱਲਬਾਤ ਕਰੋ ਔਰ ਇਹ ਸਾਰਿਆਂ ਨੂੰ ਜਿਹੜਾ ਅਸੀਂ ਮਿਲ ਕੇ ਜਿਹੜੇ ਦੋਨੋਂ ਹੀ ਮੁਲਕਾਂ ਦੇ ਵਿੱਚ ਅੰਤਾਂ ਦੀ ਗੁਰਬਤ ਹੈ, ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਇਸ ਨੂੰ ਅਸੀਂ ਦੂਰ ਕਰੀਏ। ਹੁਣ ਇਹਨੂੰ ਲੈ ਕੇ ਕਿਵੇਂ ਫਿਰ ਇਸ ਗੱਲ ਦਾ ਬਾਤ ਦਾ ਬਤੰਗੜ ਬਣਾਇਆ ਜੀ, ਕਸ਼ਮੀਰ ਵਿੱਚ ਲੈ ਆਂਦਾ ਔਰ ਇੱਧਰ ਤੇ ਉੱਧਰ, ਔਰ ਕਿਵੇਂ ਇੰਡੀਆ ਜਿਹੜਾ ਇੱਕ ਤੋਂ ਬਾਅਦ ਇੱਕ ਆਪਣੀ ਉਹਨੇ ਸਟੇਟਮੈਂਟ ਦੇ ਨਾਲ ਉਹਨਾਂ ਦਾ ਮੀਡੀਆ ਵੀ ਔਰ ਉਹਨਾਂ ਦੇ ਮਿਨਿਸਟਰੀ ਔਰ ਦੂਜਿਆਂ ਨੇ ਕਿਵੇਂ ਆਪਣਾ ਜਲੂਸ ਕਢਵਾਇਆ, ਉਹ ਅਸੀਂ ਕੱਲ ਦਾ ਵੀ ਡਿਸਕਸ ਕੀਤਾ ਸੀ ਕਿ ਇੰਡੀਅਨ ਐਕਸਪ੍ਰੈਸ ਇਹਨਾਂ ਦੀ ਆਪਣੀ ਅਖਬਾਰ ਦਾ ਹੀ ਐਡੀਟੋਰੀਅਲ ਸੀ ਕਿ ਉਹ ਕਿਵੇਂ ਭੰਬਲ ਭੂਸੇ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਵੀ ਇਹ ਸਾਰੇ ਚੋਂ ਕਿਵੇਂ ਨਿਕਲਣ। ਹੁਣ ਜ਼ਾਹਿਰਾ ਤੌਰ ਤੇ ਇਸੇ ਦੌਰਾਨ ਵਿੱਚੋਂ ਜਿਹੜਾ ਕੁਝ ਸ਼ਰਾਰਤੀ ਅੰਸਰ ਉਹਨਾਂ ਨੇ ਇਹ ਵੀ ਗੱਲ ਤੋੜ ਦਿੱਤੀ ਕਿ ਜੀ ਦੇਖੋ ਸਿੱਖਾਂ ਤੇ ਹੀ ਇੰਨੀ ਫੇਵਰ ਕਿਉਂ, ਕਰਤਾਰਪੁਰ ਸਾਹਿਬ ਦੇ ਲਾਂਘੇ ਜਾਂ ਦੂਸਰੇ ਦੀ ਗੱਲ ਸਿੱਖ ਦੋਸਤੀ ਦੀ, ਔਰ ਦੂਸਰਾ ਸਾਡੇ ਵੀ ਉੱਥੇ ਮੰਦਰ ਨੇ, ਸ਼ਾਰਦਾ ਪੀਠ ਹੈ ਕਸ਼ਮੀਰ ਦੇ ਵਿੱਚ ਜਿਹੜੀ ਦੂਸਰੇ ਪਾਸੇ ਆਜ਼ਾਦ ਕਸ਼ਮੀਰ ਦੇ ਨਾਲ ਜੁੜਦਾ ਪਾਰਟ, ਇਸੇ ਤਰ੍ਹਾਂ ਸਾਡਾ ਤੀਰਥ ਕਟਾਕਸ਼ ਰਾਜ ਹੈ, ਉਹਦੇ ਲਈ ਕਿਉਂ ਨਹੀਂ ਇਹ ਲਾਂਘੇ ਦੀ ਜਾਂ ਖੁੱਲੇ ਆਣ ਜਾਣ ਦੀ ਗੱਲ ਹੁੰਦੀ। ਔਰ ਇਹ ਗੱਲ ਜਿਹੜਾ ਲਗਭਗ ਅੱਧੇ ਘੰਟੇ ਦਾ ਇੰਟਰੈਕਸ਼ਨ ਇਮਰਾਨ ਖਾਨ ਹੋਰਾਂ ਨੇ ਇੰਡੀਅਨ ਮੀਡੀਆ ਨਾਲ ਕੀਤਾ, ਉਹਦੇ 'ਚ ਉਹਨਾਂ ਨੇ ਆਪਣੇ ਵੱਲੋਂ ਬੜਾ ਇਸ ਨੂੰ ਜਿਵੇਂ ਕਿ ਉਹਨਾਂ ਨੇ ਕੋਈ ਜਿਹੜਾ ਉਹ ਐਸਾ ਸਵਾਲ ਪੁੱਛ ਲੈਣਾ ਜਿਹਦਾ ਜਵਾਬ ਨਹੀਂ ਆਣਾ, ਔਰ ਉਹਨਾਂ ਨੇ ਸਹਿਜ ਦੇ ਵਿੱਚ ਕਿਹਾ, ਉਹਨਾਂ ਨੇ ਕਿਹਾ ਜੀ ਵੀ ਬਿਲਕੁਲ ਸ਼ਾਰਦਾ ਪੀਠ ਕਸ਼ਮੀਰ ਦੇ ਵਿੱਚ ਜਾਂ ਦੂਸਰੇ ਹਿੱਸੇ 'ਚ ਪੰਜਾਬ 'ਚ ਕਟਾਸ਼ ਰਾਜ ਖੁੱਲੇ ਨੇ, ਤੁਸੀਂ ਜਦੋਂ ਮਰਜ਼ੀ ਦੇ ਲਈ ਆਪਣੀ ਸਰਕਾਰ ਨੂੰ ਕਹੋ ਗੱਲਬਾਤ ਤੋਰਨ, ਅਸੀਂ ਸਭ ਸਹੂਲਤਾਂ ਜਿਹੜੀਆਂ ਨੇ ਉਸ ਨੂੰ ਕਰਾਂਗੇ। ਸੋ ਜ਼ਾਹਰਾ ਤੌਰ ਦੇ ਉੱਤੇ ਇਹ ਵੀ ਗੱਲ ਜਿਹੜੀ ਹੈ ਉਹਨਾਂ ਦਾ ਜਿਹੜਾ ਇੱਕ ਪ੍ਰਚਾਰ ਚੱਲ ਰਿਹਾ ਸੀ ਕਿ ਜੀ ISI ਔਰ ਇਹ ਖਾਲਿਸਤਾਨ ਮੂਵਮੈਂਟ ਔਰ ਇਹ ਸਾਰਾ ਉੱਥੇ ਜਿਹੜੇ ਹੋਟਲ ਵੀ ਬਣਨਗੇ, ਦੂਜੇ ਵੀ ਹੋਣਗੇ,
ਇਹ ਤਾਂ ਉਹਨਾਂ ਦੇ ਟਿਕਾਣੇ ਹੋਣਗੇ। ਜੀ ਸੋ ਇਮਰਾਨ ਖਾਨ ਨੇ ਦੱਸਿਆ ਕਿ ਭਾਈ ਜਿਹੜੀ ਹਕੂਮਤ ਹੈ ਉਹ ਈਵਨ ਜਿਹੜੇ ਹਿੰਦੂਆਂ ਦੇ ਲਈ ਜਿਹੜੀਆਂ ਉਹਨਾਂ ਦੀਆਂ ਪਵਿੱਤਰ ਥਾਵਾਂ ਨੇ, ਸ਼ਾਰਦਾ ਪੀਠ ਹੈ ਜਾਂ ਕਟਾਕਸ਼ ਰਾਜ ਹੈ, ਉਸ ਦੇ ਲਈ ਅਸੀਂ ਬਿਲਕੁਲ ਜਿਹੜਾ ਉਹ ਕੋਆਪਰੇਟ ਕਰਨ ਨੂੰ ਤਿਆਰ ਹਾਂ, ਤੁਸੀਂ ਲਿਆਓ ਪ੍ਰਪੋਜ਼ਲ, ਤੁਸੀਂ ਕੀ ਚਾਹੁੰਦੇ ਹੋ। ਜੀ ਹੁਣ ਇਸ ਤੋਂ ਬਾਅਦ ਹੁਣ ਇਸ ਸਾਰੇ ਨੂੰ ਕਿਵੇਂ ਹੋਰ ਪੁੱਠਾ ਗੇੜਾ ਦਿੱਤਾ ਜਾ ਸਕਦਾ ਹੈ ਜਾਂ ਕੀ ਕੀਤਾ ਜਾ ਸਕਦਾ ਹੈ। ਉਹਨਾਂ ਨੇ ਦੇਖਿਆ ਵੀ ਸਿੱਖ ਕੌਮ ਤਾਂ ਚਾਰ ਚਫੇਰੇ ਉਹਨਾਂ ਨੇ ਜੋ ਜੁੜਿਆ ਆਪਸ ਦੇ ਵਿੱਚ, ਔਰ ਈਵਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਰਾਂ ਨੇ ਤਾਂ ਇੱਕ ਸਰਵੇ ਥਰੂ ਕੀਤਾ ਹੈ ਜੀ ਫੇਸਬੁੱਕ ਤੇ ਕਿ ਵੀ ਦੱਸੋ ਕਿ ਇਸ ਖੁਸ਼ੀ 'ਚ ਧੰਨਵਾਦ ਵਜੋਂ, ਥੈਂਕ ਯੂ ਵਜੋਂ ਪਾਕਿਸਤਾਨ ਦੇ ਝੰਡੇ ਲਹਿਰਾਏ ਜਾਣ ਕਿ ਨਾ। 2-4% ਜਿਹੜੇ ਇੰਡੀਅਨ ਟਾਊਟ ਨੇ ਉਹਨਾਂ ਨੇ ਨਾ ਕੀਤੀ, ਪਰ ਉਹਨਾਂ ਨੇ ਕਿਹਾ ਵੀ ਆਪਣੀਆਂ ਪ੍ਰੋਫਾਈਲਸ ਤੇ ਵੀ ਝੰਡੇ ਲਾਓ ਔਰ ਜਿਹੜਾ ਘਰਾਂ ਤੇ ਵੀ। ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਭਾਵੇਂ ਕਿੰਨੇ ਲਾਣਗੇ ਜਾਂ ਕੌਣ ਹੈ ਇਹ ਨਹੀਂ ਹੈ, ਗੱਲ ਇਹ ਹੈ ਵੀ ਇਸ ਹੱਦ ਤੱਕ ਜਿਹੜੀ ਸਿੱਖਾਂ ਦੀ ਇੱਕ ਖੁਸ਼ੀ ਦੀ ਗੱਲ ਹੈ ਜਾਂ ਪ੍ਰਗਟਾਵਾ ਹੈ ਉਹ ਇਸ ਹੱਦ ਤੱਕ ਹੈ ਕਿ ਭਾਈ ਅਸੀਂ, ਹਾਲਾਂਕਿ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਾਕਿਸਤਾਨੀ ਕੌਂਸੂਲੇਟ ਔਰ ਉਹਨਾਂ ਦੇ ਨਾਲ ਮੁਲਾਕਾਤ, ਥੈਂਕ ਯੂ, ਆਨਰ ਔਰ ਇਹ ਸਾਰਾ ਪਾਰਟ, ਔਰ ਇਹ ਸਾਰੇ ਚੋਂ ਜਿੰਨਾ ਕੁ ਚਾਅ ਜਾਂ ਉਤਸ਼ਾਹ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ 'ਚ ਵੀ ਆਇਆ, ਜਿਵੇਂ ਮੈਂ ਦੱਸਿਆ ਕਿ ਵੀ ਜੇ ਸੈਂਕੜਿਆਂ ਦੀ ਗਿਣਤੀ 'ਚ ਮੈਸੇजेस ਇੱਕ ਸੈਗਮੈਂਟ ਦੇ ਉੱਤੇ ਨੇ ਤੇ ਉਹਨਾਂ ਦੇ ਵਿੱਚ ਬਹੁਤ ਹੀ ਪਿਆਰ ਦਾ ਇਜ਼ਹਾਰ ਹੈ। ਔਰ ਇਹਦੇ ਨਾਲ ਸੰਬੰਧਿਤ ਹੀ ਅੱਜ ਜਿਉਂ ਹੀ ਇਹ ਪ੍ਰੋਗਰਾਮ 9 ਵਜੇ ਖਤਮ ਹੋਏਗਾ, ਬੜੇ ਪ੍ਰੋਮੀਨੈਂਟ ਖੁਦ ਵੀ ਉਹ ਐਂਕਰ ਰਹੇ ਨੇ ਟੀਵੀ ਦੇ ਔਰ ਜਰਨਲਿਸਟ ਨੇ, ਇੰਟਰਨੈਸ਼ਨਲ ਜਿਹੜਾ ਉਹ ਪੋਲਿਟਿਕਸ ਨੂੰ ਵੀ ਸਮਝਦੇ ਨੇ, ਮਿਸਟਰ ਸਲੀਮ ਮਲਿਕ ਜੀ, ਉਹ ਸਾਡੇ ਸਟੂਡੀਓ 'ਚ ਆਏ ਹੋਏ ਨੇ। ਔਰ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ 9 ਤੋਂ 10 ਵਜੇ ਤੱਕ 1 ਘੰਟੇ ਦੀ ਜਿਹੜੀ ਹੈ ਸਾਡੀ ਡਿਸਕਸ਼ਨ ਹੋਏਗੀ ਕਿ ਇਹ ਜਿਹੜਾ ਸਾਰਾ ਕਰਤਾਰਪੁਰ ਲਾਂਘੇ ਦਾ ਮੁੱਦਾ ਹੈ ਇਹ ਕਿਵੇਂ ਪ੍ਰਭਾਵਿਤ ਕਰੇਗਾ ਦੋਨਾਂ ਦੇਸ਼ਾਂ ਦੇ, ਦੋਨਾਂ ਕੌਮਾਂ ਦੇ ਸੰਬੰਧਾਂ ਨੂੰ ਜੀ, ਇੰਟਰਨੈਸ਼ਨਲੀ ਕੀ ਚੱਲ ਸਕਦਾ ਹੈ ਔਰ ਇਸ ਸਾਰੇ ਦੇ ਕੀ ਗਲਤ ਹੋ ਸਕਦਾ ਹੈ। ਸੋ ਇਹ ਕਿਉਂਕਿ ਇਹ ਜਿਹੜੇ ਸਵਾਲ ਨੇ ਅਸੀਂ ਚਾਹੁੰਦੇ ਹਾਂ ਵੀ ਚਲੋ ਅਸੀਂ ਤਾਂ ਆਨਸਰ ਕਰਦੇ ਹੀ ਹਾਂ, ਰੋਜ਼ਾਨਾ ਉਹਨੂੰ ਡਿਸਕਸ ਵੀ ਕਰਦੇ ਹਾਂ, ਇੱਕ ਡਿਫਰੈਂਟ ਪਰਸਪੈਕਟਿਵ ਤੋਂ ਵੀ ਅਸੀਂ ਲਈ। ਔਰ ਇਸੇ ਤਰ੍ਹਾਂ ਇੱਕ ਐਫਰਟ ਜਿਹੜਾ ਸਾਡੇ ਇੱਥੇ ਬੇਸਡ ਆਰਗੇਨਾਈਜੇਸ਼ਨ ਆਲ ਪਾਕਿਸਤਾਨੀ ਅਮਰੀਕਨ ਕੌਂਸਲ ਔਰ ਪਾਕਿਸਤਾਨ ਕ੍ਰਿਸਚੀਅਨ ਐਸੋਸੀਏਸ਼ਨ ਨੇ ਕੀਤਾ, ਉਹਨਾਂ ਨੇ ਐਤਵਾਰ ਪਰਸੋਂ ਯਾਨੀ ਸ਼ਾਮ ਨੂੰ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਜਿਹੜਾ ਕੁਈਨਸ ਦੇ ਵਿੱਚ ਹੈ ਉਹਦੇ 'ਚ ਸਾਡੇ ਨਾਲ ਜਿਹੜੀ ਹੈ ਇੱਕ ਓਪਨ ਪ੍ਰੈਸ ਕਾਨਫਰੰਸ ਡਿਸਕਸ਼ਨ ਰੱਖੀ ਹੈ ਜਿਹਦੇ 'ਚ ਜਿਹੜਾ ਟੌਪਿਕ ਹੈ the strategic importance of opening joint border Kartarpur and future prospects of Pakistan-India relationship। और ये ਜਿਹੜੀਆਂ ਦੋਨੋਂ ਆਰਗੇਨਾਈਜੇਸ਼ਨਸ ਨੇ 4th ਪਿਲਰ ਵਿਜੀਲੈਂਟ ਮੀਡੀਆ ਵਾਚਡੌਗ ਦੇ ਥੱਲੇ, ਕਿਉਂਕਿ ਮੀਡੀਆ ਇੰਟਰੈਕਸ਼ਨ ਮੁੱਖ ਤੌਰ ਦੇ ਉੱਤੇ ਹੋਏਗੀ ਔਰ ਉਹਨਾਂ ਨੇ ਸਾਨੂੰ ਹੀ ਜਿਹੜਾ ਉਹ ਮੇਨ ਇਹ ਆਨਰ ਦਿੱਤਾ ਹੈ ਕਿ ਉਹ ਚਾਹੁੰਦੇ ਨੇ ਕਿ ਭਾਈ ਇਹਦੀ ਕੀ ਇੰਪੋਰਟੈਂਸ ਹੈ ਜੁਆਇੰਟ ਬਾਰਡਰ ਖੁੱਲਣ ਦੀ ਔਰ ਭਵਿੱਖ ਦੇ ਵਿੱਚ ਜਿਹੜੇ ਨੇ ਇਹ ਭਾਰਤ ਪਾਕਿਸਤਾਨ ਸਬੰਧਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਹੁਣ ਇੱਕ ਪਾਸੇ ਤਾਂ ਜਿਵੇਂ ਸਾਡੇ 'ਚ ਉਮੰਗ ਹੈ, ਪਾਕਿਸਤਾਨੀ ਭਰਾਵਾਂ ਭੈਣਾਂ 'ਚ ਉਤਸ਼ਾਹ ਹੈ, ਤੇ ਜਿਵੇਂ ਅਸੀਂ ਕਹਿੰਦੇ ਆ ਵੀ ਦੁਸ਼ਮਣ ਬਾਤ ਕਰਿਆ ਹੋਣੀ, ਦੁਸ਼ਮਣ ਕੀ ਕਰ ਸਕਦਾ ਹੈ, ਔਰ ਕਿਵੇਂ ਉਹਨਾਂ ਨੇ ਹਾਲ ਦੀ ਘੜੀ ਮੀਡੀਆ ਦੇ ਉੱਤੇ ਇੱਕ ਪਾਸੇ ਤਾਂ ਉਹਨਾਂ ਦੇ ਜਿਹੜੇ ਟ੍ਰੋਲ ਬੈਠੇ ਨੇ ਇਲੈਕਟ੍ਰੋਨਿਕ ਮੀਡੀਆ ਔਰ ਸੋਸ਼ਲ ਮੀਡੀਆ, ਉਹ ਆਪਣਾ ਕੰਮ ਕਰ ਰਹੇ ਨੇ, ਉਹ ਨਵਜੋਤ ਸਿੱਧੂ ਦੇ ਦਿਵਾਲੇ ਹੋਣ ਜਾਂ ਕਿਸੇ ਹੋਰ ਦੇ, ਲੇਕਿਨ ਉਹ ਗੱਲ ਕਰਨ ਤੋਂ ਪਹਿਲਾਂ ਕਿ ਕਿਵੇਂ ਜਿਵੇਂ ਫੇਕ ਨਿਊਜ਼ ਪਰੋਸਣ ਦੀ ਗੱਲ ਅਮਿਤ ਸ਼ਾਹ ਨੇ ਆਪਣੇ ਹਜ਼ਾਰਾਂ ਆਈਟੀ ਵਰਕਰਸ ਨੂੰ ਕਹੀ ਸੀ ਕਿ ਜੀ ਅਸੀਂ ਤਾਂ ਫੇਕ ਨਿਊਜ਼ ਪਰੋਸਦੇ ਨੇ, ਉਹ ਉਹਨਾਂ ਨੇ ਈਵਨ ਪਾਕਿਸਤਾਨ ਦੇ ਹਵਾਲੇ ਦੇ ਨਾਲ ਵੀ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਔਰ ਇਹ ਦੇਖਣ 'ਚ ਆਇਆ ਕਿ ਮਹਿਮੂਦ ਕੁਰੈਸ਼ੀ ਜਿਹੜੇ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ, ਅਸੀਂ ਕੱਲ ਦੇ ਕਿਸੇ ਪ੍ਰੋਗਰਾਮ 'ਚ ਉਹਨਾਂ ਨੂੰ ਕਸੂਰੀ ਕਿਹਾ ਸੀ, ਉਹ ਉਸ ਤੋਂ ਪਹਿਲਾਂ ਮੁਸ਼ਰਫ ਦੇ ਵੇਲੇ ਕਸੂਰੀ ਵੀ ਰਹੇ ਨੇ ਫੋਰਨ ਮਿਨਿਸਟਰ, ਪਰ ਇਹ ਮੁਲਤਾਨ ਦੇ ਜਿਹੜੇ ਨੇ ਉਹ ਸਤਕਾਰਤ ਨੇ, ਜ਼ਰਦਾਰੀ ਦੀ ਕੈਬਨਿਟ 'ਚ ਵੀ ਸਨ ਔਰ ਹਾਈਲੀ ਡਿਪਲੋਮੈਟਿਕ ਉਹਨਾਂ ਦੀ ਪਹੁੰਚ ਵੀ ਹੁੰਦੀ ਹੈ, ਉਰਦੂ ਦਾ ਵੀ ਬੜਾ ਅੱਛਾ, ਮੈਂ ਸਗੋਂ ਉਹਨਾਂ ਦੀ ਸਪੀਚ ਸੁਣ ਕੇ ਕਈ ਲਫ਼ਜ਼ ਉਰਦੂ ਦੇ ਸਿੱਖਦਾ ਔਰ ਵੈਸੇ ਪੀਰ ਵੀ ਨੇ, ਉਹਨਾਂ ਦਾ ਜਿਹੜਾ ਘਰਾਨਾ ਹੈ ਉਹ ਬੜਾ ਸਤਕਾਰਤ ਪੀਰਾਂ ਵਾਲਾ ਹੈ।
ਔਰ ਹੁਣ ਕਿਉਂਕਿ ਇਮਰਾਨ ਖਾਨ ਤੋਂ ਬਾਅਦ ਦੂਸਰੀ ਇੰਪੋਰਟੈਂਟ ਪਰਸਨੈਲਿਟੀ ਜਿਹੜੀ ਹੈ ਉਹ ਕੁਰੈਸ਼ੀ ਹੋਰਾਂ ਦੀ ਹੈ, ਫੋਰਨ ਮਿਨਿਸਟਰ ਦੀ ਹੈ ਜੀ। ਔਰ ਜਿਹੜੀ ਗੱਲ ਦੇਖਣ ਚ ਆਈ ਵੀ 2 ਦਿਨ ਪਹਿਲਾਂ ਜਾਂ ਕੱਲ ਸ਼ਾਇਦ ਉਹਨਾਂ ਦੀ ਆਵਾਜ਼ ਡੱਬ ਕਰਕੇ ਇਹ ਬਿਆਨ ਇਹ ਕਿਹਾ ਗਿਆ, ਜਿਹਨੂੰ ਕਿਸੇ ਪਾਕਿਸਤਾਨੀ ਚੈਨਲ ਨੇ ਨਹੀਂ ਆਇਆ, ਕਿਸੇ ਹੋਰ ਤੇ ਨਹੀਂ, ਲੇਕਿਨ ਇੰਡੀਅਨ ਮੀਡੀਆ ਨੇ ਉਹਨੂੰ ਇੰਨਾ ਕਮਾਇਆ, ਜਿਹਦੇ ਚ ਉਹਨਾਂ ਨੇ ਕਿਹਾ ਗਿਆ ਜੀ ਕਿ ਅਸੀਂ ਤਾਂ ਇਮਰਾਨ ਖਾਨ ਸਾਹਿਬ ਨੇ ਗੁਗਲੀ ਸੁੱਟੀ ਔਰ ਉਹਨਾਂ ਦੀਆਂ ਵਿਕਟਾਂ ਸੁੱਟ ਦਿੱਤੀਆਂ ਵੀ ਕਰਤਾਰਪੁਰ ਕੋਰੀਡੋਰ ਗੁਗਲੀ। ਓ ਮਾਈ ਗॉड। ਹੁਣ ਜੇ ਤੁਸੀਂ ਇਸ ਸਟੇਟਮੈਂਟ ਨੂੰ ਦੇਖਦੇ ਹੋ, ਆਮ ਨੂੰ ਤਾਂ ਲੱਗੇਗਾ ਕਿ ਵੀ ਇਹਦੇ ਕੀ ਹੋ ਗਿਆ। ਹਾਂ, ਲੇਕਿਨ ਤੁਸੀਂ ਇਹਦੇ ਚ ਦੇਖੋ ਵੀ ਇੱਕ ਪਾਸੇ ਇਹ ਜਿਹੜੇ ਫੇਕ ਨਿਊਜ਼ ਕ੍ਰੀਏਟ ਕਰਕੇ ਡੱਬ ਕਰਕੇ ਆਵਾਜ਼ ਇਵੇਂ ਕਰ ਰਹੇ ਨੇ, ਉਹ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਦੇਖੋ ਇਹ ਤਾਂ ਸਿੱਖਾਂ ਦੇ ਧਾਰਮਿਕ ਸੈਂਟੀਮੈਂਟ ਦੇ ਨਾਲ ਖੇਡੇ ਨੇ ਕਿ ਵੀ ਉਹ ਤਾਂ ਗੋਲੀ ਮਾਰ ਰਹੇ ਕੀਤੀ ਆ ਉਹਨਾਂ ਨੇ ਜੀ। ਤੇ ਦੂਸਰੇ ਪਾਸੇ ਉਹ ਇੰਟਰਨੈਸ਼ਨਲ ਲੋਕਾਂ ਨੂੰ, ਮੀਡੀਆ ਨੂੰ ਜਾਂ ਉਹਨਾਂ ਨੂੰ ਦੱਸ ਰਹੇ ਨੇ ਜੀ ਕਿ ਦੇਖੋ ਇਹ ਕੋਈ ਚੰਗੇ ਸਬੰਧ ਬਣਾਉਣ ਦੇ ਲਈ ਕੋਈ ਸੀਰੀਅਸ ਨਹੀਂ ਹੈਗੇ, ਇਹ ਤਾਂ ਗੇਮਾਂ ਖੇਡ ਰਹੇ। ਸੋ ਇਹ ਗੱਲ ਜ਼ਾਹਰਾ ਤੌਰ ਦੇ ਉੱਤੇ ਜਿਹੜਾ ਹੈ ਇਸ ਕਿਸਮ ਦਾ, ਔਰ ਇਹਦੇ ਤੇ ਫਿਰ ਅੱਗੋਂ ਕਾਲਮ ਵੀ ਲਿਖੇ ਗਏ। ਅੱਜ ਹੀ ਮੈਂ ਦੇਖ ਰਿਹਾ ਸੀ ਇੱਕ ਕੋਈ ਰਿਟਾਇਰਡ ਲੈਫਟੀਨੈਂਟ ਜਨਰਲ, ਉਹਨਾਂ ਦਾ ਇਸਲਾਮਿਕ ਮੁਸਲਮਾਨ ਨਾਂ ਹੈ, ਕਸ਼ਮੀਰ ਤੋਂ, ਇਦਾਂ ਦੇ ਉਹਨਾਂ ਨੇ ਜਿਵੇਂ ਰੈਂਟਾ ਸਿੱਖ ਲੱਭੇ ਹੋਏ ਨੇ ਐਵੇਂ ਹੀ ਰੈਂਟਾ ਮੁਸਲਮਾਨ ਵੀ ਨੇ, ਉਹਨੇ ਫਿਰ ਇਸ ਤੇ ਬੜਾ ਕਿ ਜੀ ਗੂਗਲੀ ਤੇ ਇਹ ਉਹਨੇ ਕਿਹਾ ਜੀ ਸਭ ਬਾਹਰ ਆ ਗਿਆ, ਇਹਨਾਂ ਦਾ ਸਭ ਇਹ ਪਖੰਡ ਹੈ, ਦਿਸ ਦੈਟ। ਸੋ ਕੁੱਲ ਮਿਲਾ ਕੇ ਇੱਕ ਪਾਰਟ ਤਾਂ ਉਹਨਾਂ ਨੇ ਇਹ ਵੀ ਸ਼ੁਰੂ ਕਰ ਦਿੱਤਾ ਹੈ ਕਿ ਵੀ ਉਹਨਾਂ ਨੂੰ ਕਿਵੇਂ ਡਿਸਕ੍ਰੈਡਿਟ ਕਰਨਾ ਹੈ, ਜਿਹੜੇ ਦੂਸਰੇ ਪਾਸੇ ਪਾਕਿਸਤਾਨ ਵੱਲੋਂ ਇਸ ਸਭ ਨੂੰ ਲੀਡ ਕਰ ਰਹੇ ਨੇ। ਸੋ ਜਦੋਂ ਤੱਕ ਤੁਸੀਂ ਡਿਨਾਈ ਕਰੋਗੇ, ਲਿਖਤ ਲਿਖੀ ਗਈ ਉਹਦੇ ਤੇ, ਫਿਰ ਈਵਨ ਪਾਕਿਸਤਾਨ ਦੇ ਵਿੱਚ ਵੀ ਕੋਈ ਐਸੇ ਬਾਇਰ ਆ ਜਾਣਗੇ ਮੀਡੀਆ ਦੇ ਜਿਹੜੇ ਇਹਦੇ ਤੇ ਡਿਸਕਸ਼ਨ ਕਰਨ ਲੱਗ ਜਾਣਗੇ। ਪਰ ਸਾਨੂੰ ਕਿਉਂਕਿ ਅੱਜ ਹੀ ਇਸ ਬਾਰੇ ਜਦੋਂ ਖਬਰ ਤਾਂ ਮੈਂ ਦੇਖੀ ਔਰ ਮੈਨੂੰ ਵੀ ਲੱਗਿਆ ਵੀ ਇਹ ਗੂਗਲੀ ਵਾਲਾ, ਇਹ ਤਾਂ ਚਲੋ ਗੂਗਲੀ ਮਾਰੀ ਵੀ ਹੋਏ ਕਿਸੇ ਮੁੱਦੇ ਤੇ, ਆਪ ਬੰਦਾ ਤਾਂ ਨਹੀਂ ਕਹਿੰਦਾ, ਉਹ ਤਾਂ ਦੂਸਰੇ ਅਸੀਂ ਵੀ ਕਿਹਾ ਕਿ ਜੀ ਡਿਪਲੋਮੈਟਿਕ ਵੀ ਮਾਸਟਰ ਸਟ੍ਰੋਕ ਹੈ। ਹੁਣ ਮਾਸਟਰ ਸਟ੍ਰੋਕ ਦਾ ਮਤਲਬ ਹੁਣ ਅਸੀਂ ਇਸ ਲਿਹਾਜ਼ ਨਾਲ ਕਿ ਭਾਈ ਇੰਡੀਆ ਜਿਹੜਾ ਬੜਾ ਚਲਾਕੀਆਂ ਕਰਦਾ ਸੀ, ਉਹਨਾਂ ਨੂੰ ਕਿਹਾ ਕਿ ਵੀ ਆ ਜਾਓ ਗੱਲਬਾਤ ਦੀ ਟੇਬਲ ਦੇ ਉੱਤੇ, ਲੇਕਿਨ ਕੋਈ ਬੰਦਾ ਆਪ ਤਾਂ ਇਹ ਕਹਿੰਦਾ ਮੈਂ ਮਾਸਟਰ ਸਟ੍ਰੋਕ ਮਾਰਿਆ ਜਾਂ ਅਦਰ ਵੇ ਅਰਾਊਂਡ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਵੀ ਇਹ ਗੇਮ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਦੇਖਾਂਗੇ, ਕਿਹਦੇ ਨਾਂ ਤੇ ਕੀ ਬਿਆਨ ਜਾਰੀ ਹੋਏ, ਕਿੱਥੇ ਕੀ ਹੋਇਆ। ਪਰ ਦੂਜੇ ਪਾਸੇ ਉਹਨਾਂ ਨੇ ਕਿਵੇਂ ਕੈਪਟਨ ਅਮਰਿੰਦਰ ਔਰ ਨਵਜੋਤ ਸਿੱਧੂ ਇਸ ਮੁੱਦੇ ਦੇ ਉੱਤੇ ਆਮੋ ਸਾਹਮਣੇ ਲਿਆ ਕੇ ਖੜੇ ਕਰ ਦਿੱਤੇ। ਹਾਲਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਵੀ ਕਈ ਵਾਰੀ ਇਹ ਵੀ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਵੀ ਜਿਵੇਂ ਇੱਥੇ ਜਦੋਂ ਇਹਨਾਂ ਨੇ ਕੋਈ ਚੀਜ਼ ਇਨਵੈਸਟੀਗੇਟ ਕਰਨੀ ਹੈ, 2 ਬੰਦਿਆਂ ਦੀ ਟੀਮ ਹੁੰਦੀ ਹੈ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਨੇ, ਇੱਕ ਗੁੱਡ ਕਾਪ ਹੁੰਦਾ, ਇੱਕ ਬੈਡ ਕਾਪ ਹੁੰਦਾ। ਇੱਕ ਤੁਹਾਡੇ ਨਾਲ ਬੜੀ ਹਮਦਰਦੀ, ਬੜੀਆਂ ਦੂਜੀਆਂ ਗੱਲਾਂ ਕਰੇਗਾ, ਦੂਜਾ ਜਿਹੜਾ ਉਹ ਤਾਂ ਸਖਤੀ ਨਾਲ ਪੇਸ਼ ਆਉਂਦਾ। ਸੋ ਹੁਣ ਇੱਕ ਪਾਸੇ ਜੇ ਅਸੀਂ ਦੇਖੀਏ ਵੀ ਰੋਲ ਰਿਵਰਸਲ ਹੋਈ ਹੈ, ਕਿੱਥੇ ਕੈਪਟਨ ਅਮਰਿੰਦਰ ਜਿਹੜਾ ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਦੇ ਪ੍ਰੋਟੈਸਟ 'ਚ ਆਪਣੀ ਐਮਪੀਸ਼ਿਪ ਛੱਡ ਦਿੰਦਾ ਹੈ, ਕਾਂਗਰਸ ਵੀ ਛੱਡ ਦਿੰਦਾ ਹੈ, ਅਕਾਲੀ ਦਲ ਜੁਆਇਨ ਕਰਦਾ ਹੈ, ਅਕਾਲੀ ਦਲ ਦੇ ਵਿੱਚ ਮਿਨਿਸਟਰੀ 'ਚ ਐਗਰੀਕਲਚਰ ਮਿਨਿਸਟਰ ਵੀ ਰਹਿੰਦਾ ਹੈ। ਫਿਰ ਜਦੋਂ ਕਿਉਂਕਿ ਬਾਦਲ ਪੈਰ ਨਹੀਂ ਲੱਗਣ ਦਿੰਦਾ, ਉਹ ਕਾਂਗਰਸ 'ਚ ਜਾ ਵੜਦਾ ਹੈ। ਨਹੀਂ, ਕਾਂਗਰਸ 'ਚ ਵੀ ਜਦੋਂ ਪਹਿਲੀ ਵਾਰ ਉਹ ਆਪਣਾ ਚੀਫ ਮਿਨਿਸਟਰ ਬਣਦਾ 2004 ਦੀ ਆਪਣੀ ਉਸ ਪੀਰੀਅਡ ਦੇ ਵਿੱਚ, 2002 ਵਾਲੀ ਟਰਮ, ਔਰ ਉਦੋਂ ਜਿਹੜਾ ਉਹ ਫੈਸਲਾ ਲੈਂਦਾ ਹੈ, ਜਿਹੜਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004। ਹੁਣ ਉਹ ਇੱਕ ਐਸਾ ਐਕਟ ਹੈ ਜਿਹਦੇ ਥੱਲੇ ਇਹ ਹੈ ਕਿ ਭਾਈ ਅਸੀਂ ਜਿਹੜਾ ਹੈ ਪਾਣੀ ਨਹੀਂ ਦੇਵਾਂਗੇ, 1981 ਤੱਕ ਜਿਹੜਾ ਜਾਂਦਾ ਉਨਾ ਹੀ ਜਾਏਗਾ ਸਾਡੇ ਸੁਪਰੀਮ ਕੋਰਟ ਦੇ ਆਰਡਰ ਦੇ ਉੱਤੇ। ਔਰ ਉਸ ਨੂੰ ਲੈ ਕੇ ਜਿਸ ਅਮਰਿੰਦਰ ਸਿੰਘ ਦੀ ਉਹ ਜਿਹੜੀ ਹੈ ਉਹ ਉਸ ਨੂੰ ਨੈਗੇਟ ਕੀਤਾ ਜਾਂਦਾ ਹੈ ਪਾਰਲੀਮੈਂਟ ਦੇ ਵਿੱਚ, ਭਾਰਤ ਦੇ ਮੀਡੀਆ 'ਚ ਉਹਨੂੰ ਬਿਲਕੁਲ ਜਨੂਨੀ ਔਰ ਖਾਲਿਸਤਾਨੀ ਔਰ ਇਹ ਉਹ ਬਣਾਉਣ ਤੱਕ ਹੋ ਜਾਂਦੇ ਨੇ ਹੁਣ। ਔਰ ਉਹੀ ਅਮਰਿੰਦਰ ਜਿਹੜਾ ਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ ਗੁਟਕਾ ਹੱਥ 'ਚ ਫੜ ਕੇ ਕੀ ਡਰਾਮੇਬਾਜ਼ੀਆਂ ਕਰਦਾ, ਹੁਣ ਇਸ ਵੇਲੇ ਸਭ ਤੋਂ ਵੱਡਾ ਸਿੱਖਾਂ ਦਾ ਵਿਰੋਧੀ, ਉਹਨਾਂ ਦਾ ਸ਼ੋਅ ਬॉय ਜਿਹੜਾ ਕਿ ਜਿਹੜੇ ਬਿਲਕੁਲ ਰਾਈਟ ਵਿੰਗ ਰਿਪਬਲਿਕ ਟੀਵੀ ਵਰਗੇ ਬਿਲਕੁਲ ਜਨੂਨੀ ਚੈਨਲ ਨੇ, ਉਹਨਾਂ ਦੇ ਉੱਤੇ ਬੈਠ ਕੇ ਜਿਹੜਾ ਉਹ ਇਸ ਕਿਸਮ ਦਾ ਜਿਹੜਾ ਉਹ ਪ੍ਰੋਪੇਗੈਂਡਾ ਕਰ ਰਿਹਾ ਕਿ ਵੀ ਜਿਹੜਾ ਈਵਨ ਦੇਖਿਆ ਨਹੀਂ ਜਾ ਸਕਦਾ। ਔਰ ਕਈ ਜਿਹੜੇ ਕਦੇ ਉਹਦੇ ਲਈ ਐਡਮਿਰੇਸ਼ਨ ਵੀ ਰੱਖਦੇ ਸੀ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਕੀ ਹੋ ਰਿਹਾ। ਸੋ ਇਹ ਜਿਹੜੇ ਐਸਪੈਕਟ ਨੇ ਇਹ, ਔਰ ਨਵਜੋਤ ਸਿੱਧੂ ਦੇ ਮਾਮਲੇ 'ਚ ਜਿਹੜਾ ਉਹਨੇ ਇਸ ਚੈਨਲ ਦੇ ਉੱਤੇ ਹੀ ਬਹਿ ਕੇ ਕਿਹਾ, ਜਿਹਦੇ ਜਦੋਂ ਕਿ ਉਹਨੂੰ ਪੁੱਛਿਆ ਗਿਆ
ਤੇ ਉਹਦੇ ਚ ਉਹਨੇ ਇਹ ਕਿਹਾ ਨਾਲ ਦੀ ਨਾਲ ਹਿੰਦੁਸਤਾਨ ਟਾਈਮਸ ਪੰਜਾਬੀ ਡਿਜੀਟਲ ਟੀਮ ਨੇ ਕੱਢਿਆ ਕਿ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਾਬ ਗੋਸਵਾਮੀ ਨੂੰ ਦਿੱਤੇ ਖਾਸ ਇੰਟਰਵਿਊ 'ਚ ਆਪਣੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਖੂਬ ਝਾੜ ਚੰਪ ਕੀਤੀ। ਇੰਨੀ ਸਿੱਧੀ ਖਿਚਾਈ ਪਹਿਲਾਂ ਸ਼ਾਇਦ ਨਾ ਤਾਂ ਕਿਸੇ ਹੋਰ ਮੰਤਰੀ ਦੀ ਹੋਈ ਹੋਏਗੀ ਤੇ ਨਾ ਸ਼ਾਇਦ ਕਦੇ ਹੋਏ। ਜੀ ਕੈਪਟਨ ਉਸ ਇੰਟਰਵਿਊ ਦੌਰਾਨ ਕਾਫੀ ਗੁੱਸੇ 'ਚ ਦਿਖਾਈ ਦਿੱਤੇ। ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਨਵਜੋਤ ਸਿੱਧੂ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋ ਗਏ ਹਨ। ਉੱਪਰੋਂ ਖਾਲਿਸਤਾਨੀ ਹਮਾਇਤੀ ਗੋਪਾਲ ਸਿੰਘ ਚਾਵਲਾ ਨਾਲ ਉਹਨਾਂ ਦੀ ਇੱਕ ਤਸਵੀਰ ਵਾਇਰਲ ਹੋ ਗਈ, ਜਿਸ ਕਰਕੇ ਸਮੁੱਚੇ ਭਾਰਤ 'ਚ ਉਹਨਾਂ ਦੀ ਬਹੁਤ ਤਿੱਖੀ ਆਲੋਚਨਾ ਹੋਣੀ ਸ਼ੁਰੂ ਹੋਈ। ਮੁੱਖ ਮੰਤਰੀ ਅਮਰਿੰਦਰ ਨੇ ਆਪਣੇ ਇੰਟਰਵਿਊ ਦੌਰਾਨ ਨਵਜੋਤ ਸਿੱਧੂ ਦਾ ਜ਼ਿਕਰ ਕਰਦਿਆਂ ਕਿਹਾ, ਹੁਣ ਉਹਦੇ ਸ਼ਬਦ ਨੇ, ਜੀ ਉਹਨੂੰ, ਤੁਸੀਂ ਸਰਕਾਰ 'ਚ ਮੰਤਰੀ ਹੋ ਤੇ ਤੁਸੀਂ ਭਾਰਤੀ ਵੀ ਹੋ। ਭਾਰਤੀ ਉਹਨਾਂ ਫੌਜੀ ਜਰਨੈਲਾਂ ਨੂੰ ਹੱਲਾਸ਼ੇਰੀ ਨਹੀਂ ਦਿੰਦੇ ਜਿਹੜੇ ਭਾਰਤ ਤੇ ਹਮਲਾ ਕਰਦੇ ਹਨ। ਇਹ ਅਮਰਿੰਦਰ ਕਹਿ ਰਹੇ ਆਪਣੇ ਮਿਨਿਸਟਰ ਬਾਰੇ ਕਿ ਵੀ ਜਿਹੜਾ ਹੈ ਉਹ ਜਿਹੜੇ ਸਾਡੇ ਤੇ ਹਮਲੇ ਕਰ ਰਹੇ ਉਹਨਾਂ ਜਰਨੈਲਾਂ ਨੂੰ। ਕੈਪਟਨ ਨੇ ਇੱਕ ਕਦਮ ਹੋਰ ਅਗਾਹ ਜਾਂਦਿਆਂ ਕਿਹਾ, ਮੈਨੂੰ ਨਹੀਂ ਪਤਾ ਕਿ ਉਹ ਸਿੱਧੂ ਨੂੰ ਇਹ ਗੱਲਾਂ ਕਰਨ ਦੀ ਆਦਤ ਕਿਉਂ ਹੈ। ਸ਼ਾਇਦ ਜਦੋਂ ਕੈਮਰਾ ਦੇਖ ਲੈਂਦਾ ਤਦ ਉਹ ਬਿਨਾਂ ਕੁਝ ਸੋਚੇ ਬੋਲਣ ਲੱਗ ਪੈਂਦਾ ਹੈ। ਪਿਛਲੀ ਵਾਰ ਜਦੋਂ ਉਸਨੇ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ, ਮੈਂ ਉਸ ਨੂੰ ਕਿਹਾ ਸੀ ਤੈਨੂੰ ਇੰਜ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਹਰ ਰੋਜ਼ ਮੇਰੇ ਫੌਜੀਆਂ ਨੂੰ ਜੀ ਉਹ ਲੋਕ ਸ਼ਹੀਦ ਕਰ ਰਹੇ ਹਨ। ਮੇਰੀ ਆਪਣੀ ਬਟਾਲੀਅਨ ਦੇ ਇੱਕ ਮੇਜਰ ਤੇ 2 ਜਵਾਨ ਹਾਲੇ ਕੁਝ ਹਫ਼ਤੇ ਪਹਿਲਾਂ ਹੀ ਸ਼ਹੀਦ ਹੋਏ ਹਨ। ਅਜਿਹੀਆਂ ਘਟਨਾਵਾਂ ਹਰ ਵੇਲੇ ਵਾਪਰਦੀਆਂ ਰਹਿੰਦੀਆਂ ਹਨ। ਸਾਡੇ ਫੌਜੀਆਂ ਨੂੰ ਸ਼ਹੀਦ ਕਰਨ ਦੇ ਹੁਕਮ ਕੌਣ ਦਿੰਦਾ ਹੈ? ਬਾਜਵਾ ਹੀ ਅਜੇ ਹੁਕਮ ਦਿੰਦਾ ਹੈ। ਉਹ ਸਾਡੇ ਨਾਲ ਇਹ ਕੁਝ ਕਰਦੇ ਹਨ ਤੇ ਤੁਸੀਂ ਅਜੇ ਲੋਕਾਂ ਨੂੰ ਜਾ ਕੇ ਜੱਫੀਆਂ ਪਾ ਰਹੇ। ਹੁਣ ਜ਼ਾਹਰ ਹੈ ਕਿ ਵੀ ਇਸ ਤੋਂ ਵੱਧ ਕੇ ਜਿਹੜਾ ਹੋਰ ਕੋਈ ਆਪਣੇ ਜਿਹੜਾ ਉਹਦਾ ਮਿਨਿਸਟਰ ਹੈ ਜੀ ਉਹਦੇ ਬਾਰੇ ਉਹ ਕੀ ਹੋਰ ਉਹਨੇ ਹੋਰ ਵੀ ਜ਼ਹਿਰ ਉਗਲਿਆ। ਉਹਨੇ ਜਿਹੜਾ ਇਹ ਵੀ ਚੇਤਾਵਨੀ ਦਿੱਤੀ ਕਿ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਇਹ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਉਹਨਾਂ ਦੇ ਖੇਡਣ ਦਾ ਮੈਦਾਨ ਨਹੀਂ ਹੈ। ਅਸੀਂ ਦਹਿਸ਼ਤਗਰਦਾਂ ਦੇ 19 ਮੋਡਿਊਲਸ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਕੋਲੋਂ 77 ਹਥਿਆਰ ਬਰਾਮਦ ਕੀਤੇ ਹਨ ਤੇ ਕਈ ਕਿਲੋ ਗੋਲੀ ਸਿੱਕਾ ਬਰਾਮਦ ਕੀਤਾ ਹੈ, ਗ੍ਰਨੇਡ ਵੀ ਜ਼ਬਤ ਕੀਤੇ ਹਨ। ਉਹਨਾਂ ਨੇ ਸਾਡੇ 3 ਨੌਜਵਾਨਾਂ ਦੀ ਪਿੱਛੇ ਜੇ ਜਾਨ ਲਈ ਤੇ 19 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਸੋ ਜ਼ਾਹਰਾ ਤੌਰ ਤੇ ਕੈਪਟਨ ਅਮਰਿੰਦਰ ਜਿਹਨੂੰ ਕਹਿੰਦੇ ਨੇ ਕਿ ਵੀ ਪਲੇਇੰਗ ਟੂ ਦਾ ਗੈਲਰੀ, ਬਿਲਕੁਲ ਕਿਸੇ ਹੱਦ ਤੱਕ ਵੀ ਜਾ ਕੇ ਉਹ ਆਪਣਾ ਕੰਮ ਤੇ ਲੱਗਾ ਹੋਇਆ ਜੀ। ਹੁਣ ਜ਼ਾਹਰ ਹੈ ਵੀ ਸਿੱਧੂ ਜਿਹੜਾ ਇਸ ਵੇਲੇ ਪੂਰਾ ਲਾਈਮਲਾਈਟ 'ਚ ਹੈ, ਭਾਵੇਂ ਜਦੋਂ ਕੋਈ ਨੈਗੇਟਿਵ ਵੀ ਕਰ ਰਿਹਾ ਹੁੰਦਾ ਉਹ ਖਬਰਾਂ 'ਚ ਤਾਂ ਹੁੰਦਾ ਹੀ ਹੈ। ਔਰ ਇਸ ਤੇ ਹੀ ਹੈ ਕਿ ਭਾਈ ਬਦਨਾਮ ਵੀ ਹੋਏ ਤੇ ਫਿਰ ਕੀ ਹੋਇਆ, ਨਾ ਤਾਂ ਹੋਏਗਾ। ਸੋ ਪਰ ਇੱਥੇ ਕਿਉਂਕਿ ਜਿਹੜੇ ਨਵਜੋਤ ਸਿੱਧੂ ਰਾਈਟ ਵਿਕਟ ਦੇ ਉੱਤੇ ਖੜੇ ਸਿੱਖ ਜਜ਼ਬਾਤਾਂ ਦੀ ਔਰ ਹੌਸਲੇ ਨਾਲ ਗੱਲ ਕਰ ਰਿਹਾ, ਇਸ ਲਈ ਜਿਹੜੇ ਉਹਦੇ ਕ੍ਰਿਟਿਕ ਵੀ ਸੀ ਜਿਨ੍ਹਾਂ ਚੋਂ ਮੈਂ ਸਭ ਤੋਂ ਵੱਡਾ ਉਸ ਨੂੰ ਹੁਣ ਤੱਕ ਵੀ ਹਿੰਦੂਤਵੀ ਸ਼ੋ ਬॉय ਮੈਂ ਐਡਰੈਸ ਕਰਦਾ, ਪਰ ਮੈਨੂੰ ਵੀ ਲੱਗਦਾ ਸੀ ਕਿ ਵੀ ਇੰਨੀ ਦੀਦਾ ਦਿਲੇਰੀ ਕੱਲੇ ਆਪਣੇ ਸਿਰ ਤੇ, ਜਿੱਥੇ ਤੁਸੀਂ ਮਿਨਿਸਟਰ ਹੋ ਔਰ ਚੀਫ ਮਿਨਿਸਟਰ ਜਿਹੜਾ ਇਹ ਗੱਲ ਉਹਨੂੰ ਬਿਲਕੁਲ ਟਰੈਸ਼ ਕਰ ਰਿਹਾ ਹੈ, ਇਹ ਕੱਲਾ ਆਪਣੇ ਬਲਬੂਤੇ ਜਾਂ ਕਨਵਿਕਸ਼ਨ ਤੇ ਬੇਸ ਤੁਸੀਂ ਰਿਜ਼ਾਈਨ ਕਰ ਸਕਦੇ ਹੋ ਜੀ। ਲੇਕਿਨ ਇਸ ਹੱਦ ਤੱਕ ਜਿਹੜਾ ਪੋਲੀਟੀਕਲੀ ਕੌਨਸ਼ੀਅਸ ਹੈ, ਜਿਹੜਾ ਚੀਫ ਮਿਨਿਸਟਰ ਬਣਨਾ ਚਾਹੁੰਦਾ ਸੀ ਕਿਸੇ ਸਟੇਜ ਤੇ, ਬਾਦਲਾਂ ਨੂੰ ਅੱਡ ਕਰਨ ਦੇ ਲਈ ਬੀਜੇਪੀ ਨੂੰ ਉਹਨੇ ਕਿਹਾ ਵੀ ਇਹਨਾਂ ਤੋਂ ਥੋੜੋ ਇਹ ਕਰਪਟ ਨੇ ਜੀ। ਹੁਣ ਉਹ ਬੈਠਾ ਵਿੱਚ ਔਰ ਕਿਹੜੀ ਚੀਜ਼ ਹੈ ਵੀ ਅਮਰਿੰਦਰ ਵੀ ਉਹਨੂੰ ਟੋਲਰੇਟ ਕਰ ਰਿਹਾ, ਨਾਲ ਅਮਰਿੰਦਰ ਉਹਦੀ ਬਿਲਕੁਲ ਜਿਹੜੀ ਆ ਉਹਨੂੰ ਨੈਗੇਟ ਵੀ ਕਰ ਰਿਹਾ। ਹੁਣ ਇਹ ਗੱਲ ਸਾਹਮਣੇ ਆ ਗਈ ਕਿ ਭਾਈ ਜਦੋਂ ਇਹ ਹੁਣ ਤੇਲੰਗਾਨਾ ਦੇ ਵਿੱਚ ਹੈਦਰਾਬਾਦ ਆਂਧਰਾ ਚੋਣਾਂ ਹੋਣੀਆਂ ਨੇ ਔਰ ਨਵਜੋਤ ਸਿੱਧੂ ਗਿਆ ਹੋਇਆ ਆਪਣੀ ਇਲੈਕਸ਼ਨ ਰੈਲੀਜ਼ ਲਈ, ਉਹ ਸਟਾਰ ਪ੍ਰਚਾਰਕ ਵੀ ਹੈ ਕਾਂਗਰਸ ਦਾ। ਜਾਣ ਤੋਂ ਪਹਿਲਾਂ ਵੀ ਉਹਨੇ ਮੱਧ ਪ੍ਰਦੇਸ਼, ਰਾਜਸਥਾਨ 'ਚ 20 ਤੋਂ ਜ਼ਿਆਦਾ ਰੈਲੀਆਂ ਜਿਹੜੀਆਂ ਨੇ ਉਹ ਉਹਨਾਂ ਨੂੰ ਐਡਰੈਸ ਕੀਤਾ। ਹੁਣ ਇਹ ਖਬਰ ਹੈ ਇਹਨਾਂ ਦੀ ਟ੍ਰਿਬਿਊਨ ਦੀ, ਕਰਤਾਰਪੁਰ ਕੋਰੀਡੋਰ ਕੈਪਟਨ ਸਿੱਧੂ ਫਿਊਡ ਆਊਟ ਇਨ ਦਾ ਓਪਨ। ਹੁਣ ਤੱਕ ਤਾਂ ਇਹ ਅਮਰਿੰਦਰ ਟਰੈਸ਼ ਕਰੀ ਜਾਂਦਾ ਸੀ, ਲੇਕਿਨ ਇਹ ਗੱਲ ਹੈਰਾਨੀ ਵਾਲੀ ਸੀ ਕਿ ਵੀ ਇਹ ਆਪਣੇ ਬਲਬੂਤੇ ਤੇ, ਉਹਦੇ ਤਾਂ ਜੇ ਕਾਂਗਰਸ 'ਚ ਪੈਰ ਹੀ ਨਹੀਂ ਲੱਗੇ, ਉਹ ਤਾਂ 5-6 ਵਾਰ ਬੀਜੇਪੀ ਦਾ ਐਮਪੀ ਰਿਹਾ, ਉਹਨਾਂ ਦੀ ਸੀਟ ਤੇ ਜਿੱਤਦਾ ਰਿਹਾ। ਜੇ ਕਾਂਗਰਸ 'ਚ ਜਿਹੜਾ ਇਹ ਨਹੀਂ ਹੈ ਵੀ ਉਹਨੂੰ, ਔਰ ਗੱਲ ਇਹ ਸਾਹਮਣੇ ਆਈ ਜੇ ਉਹਨੇ ਅਮਰਿੰਦਰ ਨੇ ਇਹ ਗੱਲ ਉਹਨੂੰ ਟਰੈਸ਼ ਕੀਤਾ ਨਵਜੋਤ ਸਿੱਧੂ ਨੂੰ, ਤੇ ਫਿਰ ਹੁਣ ਉਹਨੇ ਵਿਜ਼ਿਟ ਟੂ ਹੈਦਰਾਬਾਦ
हैदराबाद ਹੁਣ तेलंगाना ਚ ਹੈ जी as part of the campaigning for Telangana polls, Sidhu, when asked by reporters regarding the objection raised by captain about his trip to Pakistan, asked, ਹੁਣ ਉਹ ਪੁੱਛਦੇ ਨੇ ਜੀ ਕੈਪਟਨ ਨੇ ਇਹ ਕਿਹਾ ਤੇ ਅੱਗੋਂ ਕਹਿੰਦਾ which captain are you talking about ਕਿਹੜਾ ਕੈਪਟਨ ਕੈਪਟਨ ਅਮਰਿੰਦਰ ਸਿੰਘ oh he is army captain ਇਹ ਹੁਣ ਨਵਜੋਤ ਸਿੱਧੂ ਕਹਿ ਰਿਹਾ my captain is Rahul Gandhi ओ his captain too is Rahul Gandhi ਉਹਨੇ ਕਿਹਾ ਜੀ ਇਹ ਕਿਹੜਾ ਕੈਪਟਨ ਅੱਛਾ ਉਹ ਫੌਜੀ ਉਹ ਕੋਈ ਮੇਰਾ ਤਾਂ ਰਾਹੁਲ ਗਾਂਧੀ ਵੈਸੇ ਅਮਰਿੰਦਰ ਦਾ ਵੀ ਉਹੀ ਹੈ ਰਾਹੁਲ ਗਾਂਧੀ जी ਔਰ ਇਸ ਤੋਂ ਅੱਗੇ ਜਿਹੜੀ ਗੱਲ ਦਾ ਮੈਨੂੰ ਜਵਾਬ ਨਹੀਂ ਸੀ ਮਿਲ ਰਿਹਾ ਉਹ ਨਵਜੋਤ ਸਿੱਧੂ ਦੇ ਇਸ ਬਿਆਨ ਤੋਂ ਆ ਗਿਆ ਉਹਦੇ ਚ ਉਹਨੇ ਇਹ ਕਿਹਾ ਕਿ ਸਿੱਧੂ ਆਲਸੋ buoyed by massive public response he got for his role in getting the Kartarpur Sahib corridor opened ਇਹ ਸਾਰਾ ਉਹਦੀ ਤਾਰੀਫ ਕੀਤੀ ਹੋਈ ਹੈ जी ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਹੁਣ ਹਾਲ ਇਹ ਹੈ ਕਿ ਸਿੱਧੂ ਹੈਜ਼ ਹਿਟ ਆਊਟ ਐਟ ਚੀਫ ਮਿਨਿਸਟਰ ਰਾਦਰ ਹੀ ਰਿਫਿਊਜ਼ਡ ਟੂ ਐਕਨੋਲੇਜ ਕੈਪਟਨ ਅਮਰਿੰਦਰ ਐਜ਼ ਹਿਸ ਬਾਸ ਉਹ ਕਹਿੰਦਾ ਤੂੰ ਕਿੱਥੋਂ ਦਾ ਬਾਸ ਹੈ ਬਈ ਮੇਰਾ ਹੁਣ ਦਾ ਬਾਸ ਕੌਣ ਹੈ जी not only that he made it amply clear where he derives his power from Rahul Gandhi he also subtly reminded the chief minister who is the boss in the Congress ਉਹਨਾਂ ਨੂੰ ਕਿਹਾ ਵੀ ਮੈਂ ਤਾਂ ਉਹਦੇ ਕਹਿਣ ਤੇ ਗਿਆ ਜਿਹੜਾ ਤੇਰਾ ਵੀ ਬਾਸ ਹੈ ओ Sidhu also said on Friday that his decision to go to Pakistan was backed by Congress President Rahul Gandhi and other senior party leaders. और ਇਹ ਸਾਰੇ ਚੋਂ ਉਹਨੇ ਫਿਰ ਅੱਗੇ ਬਾਕੀ ਖਬਰ ਦੀ ਡਿਟੇਲ ਹੈ ਫਿਰ ਇਹਨੂੰ ਹੀ ਉਹਨੇ ਇੰਡੋਰਸ ਕਰਦਿਆਂ ਕਿਹਾ ਖਬਰ ਵਾਲਿਆਂ ਨੇ ਕਿ ਭਾਈ ਇੰਟਰਸਟਿੰਗਲੀ many within Punjab Congress including State Congress Chief Sunil Jakhar have put their weight behind Sidhu after his successful Pakistan trip and the accolades he earned there. ਹੁਣ ਜ਼ਾਹਰ ਹੈ ਕਿ ਵੀ ਇੱਕ ਇਸ ਸਾਰੀ ਸਿਚੁਏਸ਼ਨ 'ਚ ਇੱਕ ਹੋਰ ਰਿਡਲ ਆ ਗਈ जी ਹਾਲਾਂਕਿ ਹੁਣ ਹੋਏਗਾ ਇਹ ਕਿ ਵੀ ਹੋ ਸਕਦਾ ਹੈ ਨਵਜੋਤ ਸਿੱਧੂ ਦੀ ਜਾਨ ਛੁੱਟ ਜਾਏ ਮੀਡੀਆ ਤੋਂ ਆਉਣ ਵਾਲੇ ਦਿਨਾਂ 'ਚ ਤੇ ਰਾਹੁਲ ਗਾਂਧੀ ਦੀ ਪੈ ਜਾਏ ਉਹ ਤੋਂ ਪਹਿਲਾਂ ਹੀ ਉਹਨੂੰ ਜਿਹੜਾ ਉਹਦੀ ਮਾਂ ਨੂੰ ਈਸਾਈ ਤੇ ਇਟਾਲੀਅਨ ਤੇ ਫਲਾਣਾ ਤੇ ਇਟਾਲੀਅਨ ਮਾਫੀਆ ਨਾਲ ਜੋੜਦੇ ਸੀ ਹੁਣ ਕਹਿਣਗੇ ਵੀ ਆਹ ਹੈ ਜੀ। ਔਰ ਇਸ ਬਿਆਨ ਦਾ ਨੁਕਸਾਨ ਵੀ ਹੋ ਸਕਦਾ ਚੋਣਾਂ 'ਚ ਬੀਜੇਪੀ ਜਿਹੜੀ ਹੈ ਕੈਨ ਗੋ ਦਾ ਆਲ ਵੇ ਆਊਟ ਕਿ ਹਾਲ ਹੋ ਜੀ ਰਾਹੁਲ ਗਾਂਧੀ ਰਲਿਆ ਹੋਇਆ ਜਨਰਲ ਬਾਜਵੇ ਨਾਲ ਭੇਜਿਆ ਇਹਨੂੰ ਪਰ ਮੈਂ ਸਮਝਦਾ ਵੀ ਇਹ ਜਿਹੜਾ ਇਸ ਸਾਰੇ 'ਚ ਇੱਕ ਨਵਾਂ ਐਂਗਲ ਵੀ ਹੈ ਔਰ ਇਸ ਚੋਂ ਇਹ ਗੱਲ ਨਿਕਲਦੀ ਹੈ ਕਿ ਹੁਣ ਦੂਜੇ ਪਾਸੇ ਇਸ ਸਭ ਦਾ ਕੀ ਇਫੈਕਟ ਹੈ ਸੁਬਰਾਮਨੀਅਮ ਸਵਾਮੀ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਵੀ ਉਹ ਜਿਹੜਾ ਹੈ ਉਹਨੂੰ ਲੈ ਕੇ ਕਈ ਇੱਥੇ ਵੀ ਤੁਰੇ ਫਿਰਦੇ ਰਹੇ ਕਿ ਜੀ ਦੇਖੋ ਸੰਤ ਪਿੰਡਾਂ ਵਾਲਿਆਂ ਨੂੰ ਉਹ ਮਿਲਣ ਜਾਂਦਾ ਸੀ ਕਿੰਨੇ ਉਹਨੇ ਦਰਬਾਰ ਸਾਹਿਬ ਤੇ ਹਮਲੇ ਦੀ ਨਖੇਦੀ ਕੀਤੀ ਉਹਨੂੰ ਕਮਿਊਨਿਸਟਾਂ ਦਾ ਕੰਮ ਕਿਹਾ ਜੀ ਤੇ ਉਹਨੇ ਪਹਿਲਾਂ ਹੀ ਕਿਹਾ ਸੀ ਜੀ ਮੈਂ ਤਾਂ ਕਰਤਾਰਪੁਰ ਕੋਰੀਡੋਰ ਦੇ ਹੱਕ 'ਚ ਹੀ ਨਹੀਂ ਉਹਨੇ ਕਿਹਾ ਵੀ ਬਿਲਕੁਲ ਇਹ ਸਿਕਿਉਰਿਟੀ ਦਾ ਖਤਰਾ ਹੈ ਔਰ ਬਹੁਤਿਆਂ ਨੂੰ ਅੱਖਾਂ ਖੁੱਲ ਗਈਆਂ ਕਿ ਅੱਛਾ ਹੁਣ ਅੱਜ ਸੁਬਰਾਮਨੀਅਮ ਸਵਾਮੀ ਕਦਮ ਹੋਰ ਅੱਗੇ ਗਿਆ ਜੀ ਔਰ ਖਬਰ ਹੈ ਨਵਜੋਤ ਸਿੱਧੂ ਦੀ ਗ੍ਰਿਫਤਾਰੀ ਲਈ ਸੁਬਰਾਮਨੀਅਮ ਸਵਾਮੀ ਨੇ ਦੱਸੀ ਕਾਨੂੰਨੀ ਧਾਰਾ ਔਰ ਇਹ ਵੀ ਉਹਨਾਂ ਦੀ ਹਿੰਦੁਸਤਾਨ ਟਾਈਮਜ਼ ਡਿਜੀਟਲ ਦੀ ਖਬਰ ਹੈ ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ 'ਚ ਸ਼ਾਮਲ ਹੋਣਗੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਵਿਵਾਦਾਂ 'ਚ ਫਸੇ ਹਨ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨਾਲ ਨਵਜੋਤ ਸਿੱਧੂ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿੱਧੂ ਨੇ ਕਿਹਾ ਕੌਣ ਚਾਵਲਾ ਉਹ ਕਿਸੇ ਚਾਵਲੇ ਬਾਰੇ ਨਹੀਂ ਜਾਣਦੇ ਸਿੱਧੂ ਨੇ ਅਜੇ ਹੀ ਕਿਸੇ ਵੀ ਜਾਣ ਪਛਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹਨੇ ਕਿਹਾ ਕੋਈ ਚੀਮਾ ਕਿ ਚਾਵਲਾ ਮੈਨੂੰ ਕੀ ਪਤਾ ਹਜ਼ਾਰਾਂ ਮੇਰੇ ਨਾਲ ਖਿਚਾਉਂਦੇ ਨੇ ਕੌਣ ਖਿਚਾ ਗਿਆ ਜੀ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਨੇ ਇਹ ਕਿਹਾ ਕਿ ਵੀ ਕੱਲ ਨੂੰ ਉਹ ਇਹ ਵੀ ਕਹਿਣਗੇ ਕਿ ਮੇਰਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਮੈਂ ਇਸ ਦੀ ਨਿੰਦਾ ਕਰਦਾ ਹਾਂ ਉਹਨੇ ਕਿਹਾ ਜੀ ਸਿੱਧੂ ਦੀ ਜਾਂਚ ਲਈ NIA ਕੌਮੀ ਸੁਰੱਖਿਆ ਏਜੰਸੀ ਤੋਂ ਉਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਜੀ ਤੇ ਸਿੱਧੂ ਨੂੰ ਕੌਮੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਇਹ ਸੁਬਰਾਮਨੀਅਮ ਸਵਾਮੀ ਕਹਿ ਰਿਹਾ ਹੈ ਕਿ ਸਿੱਧੂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਗ੍ਰਿਫਤਾਰ ਕੀਤਾ ਜਾਏ ਔਰ ਉਹਦਾ ਜਿਹੜਾ ਐਗਜ਼ੈਕਟ ਉਹਦਾ ਟਵੀਟ ਹੈ ਉਹ ਇਹ ਹੈ ਸੁਬਰਾਮਨੀਅਮ ਸਵਾਮੀ ਔਰ ਨਵਜੋਤ ਸਿੱਧੂ ਡਿਨਾਈਜ਼ knowing pro-Khalistani leader Gopal Chawla, whom he was clicked with, then you say that I have nothing to do with Khalistan and condemn it, but he should be investigated by National Investigative Agency and arrested under National Security Act. और ਜ਼ਾਹਰ ਹੈ ਕਿ ਹੁਣ ਤਾਂ ਕੋਈ ਭੁਲੇਖਾ ਨਹੀਂ ਰਹਿ ਗਿਆ ਜੀ ਕਿ ਵੀ ਜੇ ਤੁਸੀਂ ਆਪਣੇ ਧਰਮ ਦੀ ਵੀ ਕੋਈ ਗੱਲ ਕਰਨੀ ਹੈ ਤੇ ਫਿਰ
ਤੁਹਾਡੇ ਲਈ ਨੈਸ਼ਨਲ ਸਿਕਿਉਰਿਟੀ ਐਕਟ ਵੀ, ਹਾਲਾਂਕਿ ਜੇ ਨੈਸ਼ਨਲ ਸਿਕਿਉਰਿਟੀ ਐਕਟ ਲਾਣਗੇ ਉਹ ਤਾਂ ਉਹਨੂੰ ਹੋਰ ਫਾਇਦਾ ਹੁੰਦਾ ਹੈ, ਕਿਉਂਕਿ ਆਲਰੇਡੀ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਵੀ ਹੁਣ ਅਸੀਂ ਉਦੋਂ ਤੱਕ ਵੇਟ ਥੋੜੀ ਕਰਨੀ ਹੈ ਜਦੋਂ ਤੱਕ ਨਵਜੋਤ ਸਿੱਧੂ ਜਿਹੜਾ ਉਹ ਪ੍ਰਾਈਮ ਮਿਨਿਸਟਰ ਨਾ ਬਣੇ, ਫਿਰ ਤੁਸੀਂ ਸ਼ਾਂਤੀ ਦੀ ਗੱਲਬਾਤ ਕਰੋਗੇ। ਸੋ ਇਹਦੀ ਵੀ ਬਹੁਤਿਆਂ ਨੂੰ ਤਕਲੀਫ ਹੋਈ, ਬੀਜੇਪੀ ਨੂੰ ਬਹੁਤ ਰੈਟਲ ਹੋਈ। ਉਹਨਾਂ ਨੂੰ ਪਤਾ ਹੈ ਕਿ ਵੀ ਨਵਜੋਤ ਸਿੱਧੂ ਤਾਂ ਚਲੋ ਕਿਹਨੇ ਬਣਾਉਣਾ, ਉਹਨੂੰ ਪ੍ਰਾਈਮ ਮਿਨਿਸਟਰ, ਪਰ ਇਹਦਾ ਮਤਲਬ ਹੈ ਕਿ ਚੇਂਜ ਆਫ ਗਵਰਨਮੈਂਟ ਦੀ ਗੱਲ ਕਰ ਰਹੇ ਕਾਂਗਰਸ ਦੀ। ਔਰ ਇਸ ਗੱਲ ਨੂੰ ਇਹ ਹੁਣ ਇਹਦੇ ਨਾਲ ਜੋੜਨਗੇ ਕਿ ਜੀ ਦੇਖੋ ਜਦੋਂ ਉਹਨੇ ਕਿਹਾ ਕਿ ਇਹ ਪ੍ਰਾਈਮ ਮਿਨਿਸਟਰ ਜਦੋਂ ਤੱਕ ਨਹੀਂ ਬਣਨਗੇ ਵੇਟ ਕਰਾਂਗੇ, ਉਹ ਆਲਰੇਡੀ ਰਾਹੁਲ ਗਾਂਧੀ ਨੇ ਉਹਨਾਂ ਨੂੰ ਭੇਜਿਆ, ਜਿਹਦਾ ਮਤਲਬ ਕਿ ਰਾਹੁਲ ਗਾਂਧੀ ਵੀ ISI ਤੇ ਨਾਲ ਰਿਹਾ ਹੋਇਆ। ਸੋ ਇਹ ਤਾਂ ਇਹਨਾਂ ਦਾ ਸਮਝ ਆਇਆ ਬੀਜੇਪੀ ਕੀ ਕਰ ਰਹੀ ਹੈ, ਕਾਂਗਰਸ, ਮੀਡੀਆ। ਪਰ ਜਿਸ ਅੰਦਾਜ਼ ਦੇ ਵਿੱਚ ਬਾਦਲ ਅਕਾਲੀ ਦਲ ਔਰ ਇਹਨਾਂ ਦੇ ਸਾਰੇ ਲੀਡਰ, ਹਾਲਾਂਕਿ ਜਿਸ ਗੋਪਾਲ ਸਿੰਘ ਚਾਵਲੇ ਨਾਲ ਫੋਟੋ ਦੀ ਗੱਲ ਕਰਦੇ ਨੇ, ਉਹਦੇ ਨਾਲ ਹੀ ਫੋਟੋ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਬੈਠੇ ਆ ਬੈਂਚ ਤੇ ਇੱਕ ਦੂਜੇ ਨੂੰ, ਉਹਨੂੰ ਵੀ ਉਹਨਾਂ ਨੇ ਮਨਜਿੰਦਰ ਸਿਰਸਾ ਸਭ ਤੋਂ ਪਹਿਲਾਂ ਜੀ ਇਹਨੂੰ ਸੈਕ ਕਰੋ, ਗ੍ਰਿਫਤਾਰ ਕਰੋ ਸਿੱਧੂ ਨੂੰ, ਇਹ ਉਹ। ਤੇ ਪੱਤਰਕਾਰ ਨੇ ਪੁੱਛ ਲਿਆ ਕਿ ਜੀ ਜੇ ਉਹਨਾਂ ਨੂੰ ਕਰਦੇ ਹੋ ਤਾਂ ਤੁਹਾਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਨਾਲ ਫੋਟੋ ਖਿਚਾਈ ਹੈ, ਤੇ ਉਹ ਅੱਗ ਬਬੂਲਾ ਹੋ ਗਿਆ ਕਿਉਂਕਿ ਉਹ ਹੈ ਹੀ RSS ਦਾ ਬੰਦਾ। ਸੋ ਔਰ ਇਧਰ ਬਾਦਲ ਆਪਣੇ ਕੰਮ ਲੱਗੇ ਹੋਏ ਨੇ, ਹਰਸਿਮਰਤ ਬਾਦਲ ਪੂਰਾ ਉਸੇ 'ਚ ਉੱਥੇ ਜਾ ਕੇ ਕਿਵੇਂ ਅੱਖਾਂ ਭਰ ਕੇ ਮਿੱਟੀ ਫੜੀ ਹੋਈ ਹੈ, ਮੈਂ ਲੈ ਕੇ ਚੱਲੀ ਆ ਸੁਖਬੀਰ ਲਈ ਇੱਥੋਂ ਦੀ ਮਿੱਟੀ। ਔਰ ਦੂਜਾ ਇਧਰ ਆਂਦੇ ਹੀ ਪਹਿਲਾਂ ਤਾਂ ਕਿਹਾ ਜੀ ਬਿਲਕੁਲ ਕਸ਼ਮੀਰ ਤੇ ਕੋਈ ਗੱਲਬਾਤ ਨਹੀਂ ਹੋ ਸਕਦੀ, ਪੀਰੀਅਡ। ਉਨੀ ਅੰਗਰੇਜ਼ੀ ਉਹਨੂੰ ਤਾਂ ਉੱਥੋਂ ਡਾਇਲੌਗ ਵਗੈਰਾ ਸੁਣੇ ਹੋਏ ਨੇ, ਉਹ 10ਵੀਂ ਵੀ ਨਹੀਂ ਕੀਤੀ ਹੋਈ ਪਾਸ ਇਹਨੇ, ਉਹ ਕਹਿਣ ਨੂੰ ਪੀਰੀਅਡ। ਤੂੰ ਮਾਮੀ ਲੱਗਦੀ ਆ, ਤੇਰੇ ਪਿਓ ਲੈ ਕੇ ਗਿਆ ਸੀ ਉੱਥੇ ਸਿਕਿਉਰਿਟੀ ਕਾਉਂਸਲ 'ਚ ਕਸ਼ਮੀਰ ਦਾ ਮੁੱਦਾ ਡਿਸਪਿਊਟਡ ਟੈਰੀਟਰੀ ਹੈ, ਪਰ ਹੁਣ ਉਹ ਪੂਰੀ ਤਰ੍ਹਾਂ ਉਸੇ ਤਰ੍ਹਾਂ ਹੀ ਦੇਸ਼ ਭਗਤ ਬਣ ਕੇ ਉਹਦਾ ਡਰਾਮੇਬਾਜ਼ੀ ਕਰ ਰਹੇ ਨੇ। ਔਰ ਜਿਵੇਂ ਅੱਜ ਦਾ ਦਿਨ ਸਾਡਾ ਲਿਖਤਾਂ ਦੇ ਨਾਲ ਵੀ ਜੁੜਿਆ ਹੁੰਦਾ, ਸਾਡੇ ਵਿਊਅਰਸ ਦੀਆਂ ਔਰ ਜਿਹੜੇ ਫੇਸਬੁੱਕ ਮੈਸੇਜ ਅਸੀਂ ਨਾਲੋਂ ਨਾਲ ਲੈਂਦੇ। ਔਰ ਕੁਇਕਲੀ ਭੈਣ ਜੀ ਅਮਨਜੋਤ ਕੌਰ ਨੇ ਇਸ ਦੇ ਉੱਤੇ ਇੱਕ ਬਰੀਫ ਰਾਈਟ ਅਪ, ਜਿਹੜਾ ਟੌਪਿਕ ਅਸੀਂ ਅਕਾਲੀ ਦਲ ਪਲੇਜ਼ ਨਿਊ ਹਾਈਪਰ ਨੈਸ਼ਨਲਿਸਟ ਇਨ ਇੰਡੀਆ। ਇੱਕ ਤਾਂ ਨੈਸ਼ਨਲਿਸਟ ਹੁੰਦਾ ਨੇ, ਉਹ ਹਾਈਪਰ ਨੈਸ਼ਨਲ, ਉਹ ਮੋਰ ਲਾਇਲ ਦੈਨ ਦਾ ਕਿੰਗ। ਜਿਵੇਂ ਅਕਾਲੀ ਕਰ ਰਹੇ ਨੇ ਕਿ ਜਿਵੇਂ ਇਹ ਸਾਰੇ ਜਿਹੜਾ ਹਿੰਦੂ ਤੋਂ ਵੀ ਹੈ ਹੀ ਉਹ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਪੋਕਸਪਰਸਨ ਹੈਵ ਬੀਨ ਸਪੀਕਿੰਗ ਅਗੇਂਸਟ ਸਿੱਧੂ, ਦਾਦੂਵਾਲ, ਬਰਗਾੜੀ ਮੋਰਚਾ ਐਂਡ ਨਾਓ ਪਾਕਿਸਤਾਨ ਐਂਡ ਸਿੱਖਸ ਇਨ ਡਾਇਸਪੋਰਾ ਔਨ ਹਾਈਪਰ ਨੈਸ਼ਨਲਿਸਟ ਚੈਨਲਸ ਲਾਈਕ ਟਾਈਮਸ ਨਾਓ, ਜ਼ੀ ਨਿਊਜ਼, ਰਿਪਬਲਿਕ, ਨਿਊਜ਼ 18। ਉਸ ਦੇ ਉੱਤੇ ਦਲਜੀਤ ਚੀਮਾ, ਇਹ ਵੀ ਇੱਕ ਮਰਸਨਰੀ ਹੈ। ਸੀ देयर ਨਿਊ ਫਾਊਂਡ ਨੈਸ਼ਨਲਿਜ਼ਮ, ਉਹਨਾਂ ਨੇ ਬਹੁਤ ਸਾਰੇ ਲਿੰਕ ਭੇਜੇ ਨੇ। देयर Sirsa has been speaking on all channels on who is a real Sikh, claiming real Sikh puts India first, is never disloyal to India, never sides with terrorists, writing Hindutva type tweets and making similar videos। ਕਹ ਜੀ ਉਹ ਕਹਿੰਦਾ ਸਾਡੇ ਲਈ ਦੇਸ਼ ਪਹਿਲਾਂ, ਇੰਡੀਆ, ਉਹ ਸਿੱਖ ਹੋ ਹੀ ਨਹੀਂ ਸਕਦਾ ਜਿਹੜਾ ਇੰਡੀਆ ਨੂੰ ਪਹਿਲ ਨਹੀਂ ਦਿੰਦਾ। ਸੋ ਸਾਰੀ ਫਿਲਾਸਫੀ ਜਿਹੜੀ ਹੈ ਉਹ ਹਿੰਦੂਤਵੀਆਂ ਦੀ। ਫਿਰ ਉਹਨਾਂ ਨੇ ਕਿਹਾ ਕਿ they even claim to write to Modi that Congress is playing with elements that threaten peace of Punjab। ਉਹ ਮੋਦੀ ਨੂੰ ਚਿੱਠੀਆਂ ਲਿਖ ਰਹੇ ਨੇ ਜੀ ਕਾਰਵਾਈ ਕਰੋ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ। Harsimran herself went to Pakistan and got clicked with Gopal Chawla, as did SGPC chief Longowal, but she calls Sidhu a Pakistani agent and says he should move there। ਉਹ ਕਹਿੰਦੇ ਉੱਥੇ ਜਾਏ। Will someone ask Badals and Akali Dal where they stand? ਉਹਨਾਂ ਨੂੰ ਪੁੱਛੇ ਵੀ ਤੁਸੀਂ ਕਿੱਥੇ ਖੜੇ ਹੋ। Were these not the same people who launched ਧਰਮਯੁੱਧ ਮੋਰਚਾ and participated in it? ਵੀ ਧਰਮਯੁੱਧ ਮੋਰਚਾ ਸ਼ੁਰੂ ਕੀਤਾ, ਸ਼ਮੂਲੀਅਤ। Did this Prakash Singh Badal not do drama of burning constitution of India? ਕਿ ਇਸੇ ਬਾਦਲ ਨੇ ਭਾਰਤ ਦਾ ਆਇਨ, ਸੰਵਿਧਾਨ ਨਹੀਂ ਸੀ ਸਾੜੇ। Do Akalis not pretend to honor shaheeds of Punjabi Suba movement, ਧਰਮਯੁੱਧ ਮੋਰਚਾ, ਕਿ ਇਹ ਉਹਨਾਂ ਸ਼ਹੀਦਾਂ ਨੂੰ ਸਨਮਾਨ ਕਰਨ ਦਾ ਡਰਾਮਾ ਨਹੀਂ ਕਰਦੇ। Do they not pretend to make memorials of Blue Star martyrs in Darbar Sahib? Do they not pretend to be Panthak and claim they stopped death sentence of Bhai Rajwana and push for release of Sikh political prisoners? ਹੁਣ ਇਹ ਸਾਰੇ ਕੰਮ ਬਾਦਲਾਂ ਦੇ ਪੀਰੀਅਡ 'ਚ ਹੀ ਹੋਏ ਨੇ। How long will they fool Sikhs? ਕਿੰਨੀ ਕੁ ਦੇਰ ਸਿੱਖਾਂ ਨੂੰ ਮੂਰਖ ਬਣਾਉਣਗੇ? By playing this hyper nationalist card and calling others anti-national, anti-India or radicals, are they not exposing themselves and proving they are fully assimilated into RSS
ਐਂਡ ਆਰ ਨੋ ਲੋਂਗਰ ਪੰਥਕ ਐਜ਼ ਏ ਕਲੇਮ ਟੂ ਬੀ। ਵੈਸੇ ਹੈ ਵੀ ਨਹੀਂ, ਇਹਨਾਂ ਨੇ ਆਪਣਾ ਦਲ ਵੀ ਜਿਹੜਾ ਪੰਜਾਬੀ ਦਲ ਐਲਾਨਿਆ ਹੋਇਆ, ਉਹਦੇ 'ਚ ਇੱਕ ਸਟੇਜ ਤੇ 8 ਨੂੰ MLA ਹਿੰਦੂ ਬਣੇ, ਉਹਨਾਂ 'ਚੋਂ 7 ਜਿਹੜੇ ਸੀ ਉਹ ਚੇਨ ਸਮੋਕਰ ਸੀ। ਜੀ ਸੋ ਇਹਨਾਂ ਨੇ ਤਾਂ ਆਪਣੇ ਆਪ ਨੂੰ RSS ਹੀ ਬਣਾਇਆ ਹੋਇਆ। Their Hindu member, I think Naresh Gujral, even filed a police complaint or some case against Sidhu for that photo with Gopal Chawla. ਨਰੇਸ਼ ਗੁਜਰਾਲ IK ਗੁਜਰਾਲ ਦਾ ਮੁੰਡਾ ਹੈ ਔਰ ਇਹ ਰਾਜ ਸਭਾ ਦਾ ਮੈਂਬਰ ਹੈ ਅਪਰ ਹਾਊਸ ਦਾ। ਜੀ ਔਰ ਇਹ ਨਰੇਸ਼ ਗੁਜਰਾਲ ਹੀ ਉਹ ਹੈ ਕਿ ਜਦੋਂ ਇਹ ਦੋਨੋਂ ਪਿਓ ਪੁੱਤਰ ਨੂੰ ਇੱਕ ਰਾਤ ਜੇਲ੍ਹ 'ਚ ਰੱਖਿਆ ਹੈ ਅਮਰਿੰਦਰ ਦੀ ਪਹਿਲੀ ਸਰਕਾਰ ਵੇਲੇ, ਤੇ ਇਹਨੇ ਜ਼ਮਾਨਤ ਦਿੱਤੀ ਸੀ। ਸੋ ਇਹ ਇਹਨਾਂ ਦੇ ਦਲਾਲ ਨੇ, ਕਾਰੋਬਾਰੀ। ਜੀ Is this party going to play nationalism card now? ਕਿ ਹੁਣ ਇਹ ਹਿੰਦੂਤਵਾ ਦਾ ਕਾਰਡ ਹੀ ਖੇਡਣਗੇ ਬਾਦਲ ਕੇ? Do they even have credibility? Who are they fooling? They also don't want Sikh votes. Are they vying for Hindu votes now? ਕਿ ਵੀ ਸਿੱਖ ਵੋਟਾਂ ਤਾਂ ਉਹਨਾਂ ਨੂੰ ਕੋਈ ਪਰਵਾਹ ਨਹੀਂ, ਹੁਣ ਹਿੰਦੂਆਂ ਦੀਆਂ ਵੋਟਾਂ ਲਈ ਦੌੜ ਰਹੇ ਨੇ। ਜੀ Do Sikhs really want to believe them next time they play ਪੰਥਕ ਕਾਰਡ? ਵੀ ਹੁਣ ਜਦੋਂ ਇਦਾਂ ਦੀਆਂ ਡਰਾਮਾਬਾਜ਼ੀਆਂ ਕਰ ਰਹੇ ਨੇ ਤੇ ਕੀ ਜਦੋਂ ਇਹ ਪੰਥਕ ਕਾਰਡ ਖੇਡਣਗੇ ਸਿੱਖ ਇਹਨਾਂ ਨੂੰ ਬਿਲੀਵ ਕਰਨਗੇ? How much Sikhs have fallen in Indian politics that the only so-called Panthak party first split up and then had several deras supported, state drowned in drugs, continues to play with religious and human rights sentiments, kill more Sikhs, allow Bedouin of Guru Granth Sahib, and now call Sikhs terrorists, radicals. They call even rival politicians radicals or ISI agents, ignoring their own past. ਕਿ ਵੀ ਇਸ ਹੱਦ ਤੱਕ ਗਿਰਾਵਟ ਕਿ ਆਪਣੇ ਹੀ ਜਿਹੜਾ ਲੋਕਾਂ ਨੂੰ ਮਰਵਾਉਣ ਦੇ ਲਈ ਡੇਰਿਆਂ ਦੇ ਨਾਲ ਸੌਦਾ ਸਾਧ ਦੀ ਗੱਲ ਹੈ। ਜੀ ਪੰਜਾਬ ਨੂੰ ਡਰੱਗਸ ਦੇ ਹਵਾਲੇ ਕਰ ਦਿੱਤਾ ਹੈ, ਧਾਰਮਿਕ ਔਰ ਮਨੁੱਖੀ ਹੱਕਾਂ ਦੇ ਨਾਲ ਪਲੇ ਕਰ ਰਹੇ ਨੇ, ਜਜ਼ਬਾਤਾਂ ਨਾਲ ਸਿੱਖਾਂ ਨੂੰ ਵੀ ਮਾਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਜਿਹੜਾ ਹੈ ਇਹਨਾਂ ਦੇ ਪੀਰੀਅਡ 'ਚ ਹੀ ਹੋਈ, ਤੇ ਹੁਣ ਆਪਣੇ ਹੀ ਸਿੱਖਾਂ ਨੂੰ ਟੈਰਰਿਸਟ ਔਰ ਰੈਡੀਕਲ ਕਹਿ ਰਹੇ ਨੇ, ਔਰ ਈਵਨ ਵਿਰੋਧੀ ਧਿਰ ਦੇ ਜਿਹੜੇ ਨੇ ਉਹਨਾਂ ਨੂੰ ISI ਏਜੰਟ ਬਣਾ ਰਹੇ ਨੇ, ਔਰ ਆਪਣਾ ਪਿਛੋਕੜ ਇਹਨਾਂ ਨੂੰ ਭੁੱਲ ਗਿਆ। I hope at least some comment is made by Sikhs on the complete identity crisis and self-destruction of Akali Dal and how Badal single-handedly destroyed legacy of the name Akali Dal. ਕਿ ਕੋਈ ਇਹਦੇ ਤੇ ਗੱਲ ਕਰੇ ਕਿ ਕਿਵੇਂ ਇਹਨਾਂ ਨੇ ਅਕਾਲੀ ਦਲ ਦਾ ਸੁਨਹਿਰੀ ਇਤਿਹਾਸ ਔਰ ਵਿਰਸਾ ਜਿਹੜਾ ਹੈ ਉਹ ਤਬਾਹ ਕਰਕੇ ਰੱਖ ਦਿੱਤਾ ਹੈ। Wonder if they were such nationalists, then why did they do earlier what they did and got so many Sikhs killed? ਕਿ ਵੀ ਜੇ ਏਡਾ ਹੀ ਇਹ ਰਾਸ਼ਟਰਵਾਦੀ ਸੀ ਤਾਂ ਪਹਿਲਾਂ ਜੋ ਇਹ ਜਿਹੜੇ ਸਾਰੇ ਡਰਾਮੇਬਾਜ਼ੀਆਂ ਮੋਰਚਿਆਂ ਦੀਆਂ ਦੂਜੀਆਂ ਲਾ ਕੇ ਹਜ਼ਾਰਾਂ ਸਿੱਖ ਮਰਵਾਏ, ਇਹ ਕਰਨ ਦੀ ਕੀ ਲੋੜ ਸੀ? It's a cruel joke on Sikhs that this party claims to represent Sikhs in India. ਕਿ ਇਹ ਇਸ ਤੋਂ ਵੱਧ ਕੇ ਜ਼ਾਲਮਾਨਾ ਮਜ਼ਾਕ ਕੀ ਹੋ ਸਕਦਾ ਹੈ ਕਿ ਇਹ ਪਾਰਟੀ ਕਲੇਮ ਕਰ ਰਹੀ ਹੈ ਕਿ ਇਹ ਭਾਰਤ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ। ਜੀ says it all about pathetic state of Sikhs in Indian polity now. ਕਿ ਇਸ ਸਾਰੇ ਚੋਂ ਅਸੀਂ ਦੇਖ ਸਕਦੇ ਹਾਂ ਕਿ ਅੱਜ ਭਾਰਤ ਦੇ ਸਿਆਸੀ ਢਾਂਚੇ ਦੇ ਵਿੱਚ ਸਿੱਖ ਕਿਸ ਹੱਦ ਤੱਕ ਜ਼ਲਾਲਤ ਦੀਆਂ ਹੱਦਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਪਾਰ ਕਰ ਚੁੱਕੇ ਨੇ। ਸੋ ਅਸੀਂ ਭੈਣ ਜੀ ਅਮਨਜੋਤ ਕੌਰ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਔਰ ਉਹਨਾਂ ਦੀ ਲਿਖਤ ਜਿਹੜੀ ਹੈ ਉਹ ਇੰਨੀ ਜਿਹੜੀ ਹੈ ਭਰਪੂਰ ਹੁੰਦੀ ਹੈ ਹਰ ਪੱਖ ਤੋਂ ਜੀ ਕਿ ਅਸੀਂ ਅੱਜ ਸਮਝਦੇ ਹਾਂ ਵੀ ਸਾਡੇ ਦਰਸ਼ਕਾਂ 'ਚ ਵੀ ਉਹਨਾਂ ਦੀਆਂ ਲਿਖਤਾਂ ਦੇ ਜਿਹੜੇ ਨੇ ਬਹੁਤ ਸਾਰੇ ਐਡਮਾਇਰਰ ਨੇ, ਔਰ ਇਸ ਗੱਲ ਨੂੰ ਅਸੀਂ ਹਾਈਲੀ ਐਪਰੀਸ਼ੀਏਟ ਕਰਦੇ ਹਾਂ ਕਿ ਉਹ ਇੰਨਾ ਵਕਤ ਦਿੰਦੇ ਨੇ ਔਰ ਹਰ ਗੱਲ ਫੈਕਟਸ ਦੇ ਨਾਲ ਉਹਨਾਂ ਨੇ ਉਹਦਾ ਲਿੰਕ ਦਿੱਤਾ ਹੁੰਦਾ ਹੈ ਕਿ ਵੀ ਇਹ ਕੋਈ ਇਮੋਸ਼ਨਲ ਗੱਲ ਨਹੀਂ ਹੋ ਰਹੀ ਜਾਂ ਕੋਲੋਂ ਨਹੀਂ ਕੁਝ ਘੜਿਆ ਹੋਇਆ, ਇਹ ਫੈਕਟ ਜਿਹੜੇ ਨੇ ਐਗਜ਼ਿਸਟ ਕਰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਾਂ ਮੈਂ ਸ਼ਾਇਦ ਰਿਪੀਟ ਕਰ ਚੁੱਕਾ ਹਾਂ ਵੀ ਜਿਹੜੀ ਪੈਨਲ ਡਿਸਕਸ਼ਨ ਹੈ ਉਹ 9 ਤੋਂ 10 ਹੋਏਗੀ ਜੀ, ਸੋ ਟਿਊਨ ਇਨ ਰਹਿਣਾ। ਬਿਲਕੁਲ ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694।
ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।